ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਫੇਸਬੁੱਕ, ਟੈਲੀਫੋਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 10 ਤਰੀਕ ਆ ਅਤੇ ਦਿਨ ਹੈਗਾ ਵੀਰਵਾਰ, ਅਤੇ ਅੱਜ ਦੀਆਂ ਬਹੁਤ ਹੀ ਇੰਪੋਰਟੈਂਟ ਖਬਰਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਨ ਜਾ ਰਹੇ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰ ਦਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਰ ਲਿਨਵਰਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਤੇ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਅੱਜ ਜਿਹੜਾ ਰਾਤ ਸੀਗੀ, ਰਾਤ ਨੂੰ ਜਿਹੜਾ ਈਸਟਰਨ ਟਾਈਮ 3 ਵਜੇ ਦੇ ਕਰੀਬ ਅਤੇ ਕੈਲੀਫੋਰਨੀਆ ਟਾਈਮ 12 ਵਜੇ ਦੇ ਕਰੀਬ, ਜਿੱਦਾਂ ਇੱਕ ਤਰ੍ਹਾਂ ਨਾਲ ਕਹਿੰਦੇ ਵੀ US ਦੇ ਵਿੱਚ ਹਿਸਟਰੀ ਬਣੀ ਹੈਗੀ ਆ। ਜਿਹੜਾ ਨਾਰਥ ਅਤੇ ਸਾਊਥ ਕੋਰੀਆ ਆ, ਦੋਨਾਂ ਦਾ ਹੱਥ ਜਿਹੜਾ ਆ, ਅਤੇ ਪਲੱਸ ਅਮਰੀਕਾ ਵੀ ਵਿੱਚ ਇਨਕਲੂਡ ਕਰ ਸਕਦੇ ਹਾਂ, ਪੀਸ ਵੱਲ ਚੱਲ ਰਿਹਾ ਬਹੁਤ ਲੰਮੇ ਸਮੇਂ ਤੋਂ ਬਾਅਦ। ਸੋ 3 ਜਿਹੜੇ ਹੈਗੇ ਆ ਪ੍ਰਿਜ਼ਨਰਸ ਆਫ ਵਾਰ ਜਿਹੜਾ ਆ, ਉਹਨਾਂ ਨੂੰ ਛੱਡ ਦਿੱਤਾ ਗਿਆ ਕਿਮ ਜੋਂਗ ਉਨ ਵੱਲੋਂ, ਜੋ ਕਿ ਨਾਰਥ ਕੋਰੀਆ ਦਾ ਡਿਕਟੇਟਰ ਹੈਗਾ, ਪ੍ਰੈਜ਼ੀਡੈਂਟ ਆ ਉੱਥੇ ਦਾ। ਸੋ ਉਹਨਾਂ ਨੂੰ ਜਿਹੜੇ 3 ਪ੍ਰਿਜ਼ਨਰਸ ਆਫ ਵਾਰ ਸੀਗੇ, ਤਿੰਨੇ ਕੋਰੀਅਨ ਮੂਲ ਦੇ ਜਿਹੜੇ ਲੋਕ ਹੈਗੇ ਆ, ਕਿਮ ਡੋਂਗ ਚੁਲ, ਕਿਮ ਹੈਕ ਸੌਂਗ, ਕਿਮ ਸੈਂਗ ਡਕ, ਅਤੇ ਤਿੰਨਾਂ ਨੂੰ ਜਿਹੜੇ ਸੈਕਟਰੀ ਆਫ ਸਟੇਟ ਆ ਪੰਪਿਓ, ਉਹ ਨਾਲ ਲੈ ਕੇ ਆਏ। ਅਤੇ ਉਹਨਾਂ ਦੀ ਫਲਾਈਟ ਜਿਹੜੀ ਸੀ ਅਲਾਸਕਾ ਚੇਂਜ ਹੋਈ, ਅਲਾਸਕਾ ਤੋਂ ਫਿਰ ਜਿਹੜਾ ਏਅਰਵੇਸ ਹੈਗਾ ਵਾਸ਼ਿੰਗਟਨ DC ਦੇ ਵਿੱਚ, ਉੱਥੇ ਉਹਨਾਂ ਨੂੰ ਲਿਆਂਦਾ ਗਿਆ। ਅਤੇ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਅਤੇ ਉਹਨਾਂ ਦੀ ਵਾਈਫ ਜਿਹੜੀ ਮਲਾਨੀਆ ਟਰੰਪ, ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਉਹਨਾਂ ਦੀ ਵਾਈਫ ਵੀ ਹਾਜ਼ਰ ਸੀ। ਅਤੇ ਦੋਨਾਂ, ਜਿੱਦਾਂ ਪ੍ਰੈਜ਼ੀਡੈਂਟ ਟਰੰਪ ਅਤੇ ਉਹਨਾਂ ਦੀ ਵਾਈਫ ਨੇ ਜਿਹੜੇ ਹੈਗੇ ਆ, ਜਿਹੜੇ ਜਿਸ ਜਹਾਜ਼ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਸੀ, ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਮਿਲ ਕੇ ਫਿਰ ਬਾਹਰ ਇਕੱਠੇ ਆਏ। ਅਤੇ ਇੱਕ ਤਰ੍ਹਾਂ ਨਾਲ ਇਹ ਕਹਿੰਦੇ ਪਏ ਹਿਸਟੋਰੀਕਲ ਰਾਤ ਜਿਹੜੀ ਆ ਉਹ ਨਿਬੜ ਰਹੀ। ਬਿਲਕੁਲ ਜੀ, ਬਹੁਤ ਹੀ ਇੱਕ ਇੰਪੋਰਟੈਂਟ ਜਿਹੜਾ ਇਹ ਕਦਮ ਆ, ਜਿਹੜਾ ਸ਼ਾਂਤੀ ਪ੍ਰਕਿਰਿਆ ਦਾ ਜਿਹੜਾ ਇਹ ਇਸ ਟਾਈਮ ਕਾਰਵਾਈਆਂ ਚੱਲ ਰਹੀਆਂ ਆ, ਉਸ ਦੇ ਵਿੱਚ ਇੱਕ ਕਹਿ ਸਕਦੇ ਹਾਂ ਵੀ ਇੱਕ ਮਜ਼ਬੂਤ ਥੰਮ ਦੇ ਵਜੋਂ ਇਸ ਨੂੰ ਦੇਖਿਆ ਜਾ ਰਿਹਾ। ਕਾਰਨ ਇਹ ਆ ਵੀ ਨਾਰਥ ਕੋਰੀਆ ਇਹ ਅਮਰੀਕਾ ਦੀਆਂ ਇਹਨਾਂ ਡਿਮਾਂਡਾਂ ਦੇ ਅੱਗੇ ਝੁਕਿਆ ਆ ਅਤੇ ਉਹਨੂੰ ਮੰਨੀਆਂ ਆ। ਅਤੇ 3 ਅਮਰੀਕੀ ਜਿਹੜੇ ਨਾਗਰਿਕ ਆ, ਜਿਹੜੇ ਇੱਕ 2015 ਤੋਂ ਅਤੇ 2 ਜਣੇ ਜਿਹੜੇ 2017 ਦੇ ਵਿੱਚ ਉਹਨਾਂ ਨੇ ਕੈਦ ਕੀਤੇ ਸੀਗੇ, ਜਿਨ੍ਹਾਂ ਨੂੰ ਪ੍ਰਿਜ਼ਨਰ ਆਫ ਵਾਰ ਦੀ ਤਰ੍ਹਾਂ ਉੱਥੇ ਬੰਦੀ ਬਣਾ ਕੇ ਉਹਨਾਂ ਨੇ ਰੱਖਿਆ ਹੋਇਆ ਸੀਗਾ, ਵੀ ਜਿੱਦਾਂ ਜੰਗ ਦੇ ਜਿਹੜੇ ਲੋਕ ਆ ਉਹ ਉੱਥੇ ਬਚੇ ਹੁੰਦੇ, ਫੌਜੀ ਹੁੰਦੇ ਆ। ਸੋ ਉਹ ਉਹਨਾਂ ਨੂੰ ਮੰਨੇ ਨੇ, ਉਹਨਾਂ ਨੂੰ ਛੱਡਿਆ ਆ। ਅਤੇ ਇੱਕ ਜਿਹੜੀ ਪਹਿਲ ਕਦਮੀ ਹੈ, ਇਸ ਨੂੰ ਇਹ ਜਿਹੜੀ ਚੰਗੀ ਮੰਨਿਆ ਜਾ ਰਿਹਾ ਆ। ਅਤੇ ਕਿਉਂਕਿ ਨਾਲ ਇਹ ਵੀ ਆਪਾਂ ਜੇ ਹਰਜੋਤ ਸਿੰਘ ਜੀ ਦੱਸਦੇ ਜਾਈਏ, ਹੁਣੇ ਜਿਹੜੀ ਇੱਕ ਤਾਜ਼ਾ ਨਿਊਜ਼ ਜਿਹੜੀ ਇਹ ਵੀ ਇਸ ਦੇ ਨਾਲ ਹੀ ਜੁੜੀ ਹੋਈ ਆ, ਵੀ ਜਿਹੜੀ ਹੁਣ ਰਾਸ਼ਟਰਪਤੀ ਟਰੰਪ ਅਤੇ ਕਿਮ ਜੋਂਗ ਉਨ ਦੀ ਜਿਹੜੀ ਲੀਡਰਾਂ ਦੀ ਜਿਹੜੀ ਮੁਲਾਕਾਤ ਆ, ਉਹ ਹੁਣ ਤੈਅ ਹੋ ਚੁੱਕੀ ਆ। 12 ਜੂਨ ਜਿਹੜੀ ਤਰੀਕ ਜਿਹੜੀ ਮਿਥੀ ਗਈ ਆ, ਅਤੇ ਇਹ ਜਿਹੜੀ ਸਮਿਟ ਆ, ਇਹ ਮੁਲਾਕਾਤ ਆ ਸਿੰਗਾਪੁਰ ਦੇ ਵਿੱਚ ਜਿਹੜੀ ਆ ਉਹ ਹੋਵੇਗੀ ਜੀ। ਬਿਲਕੁਲ, ਕਹਿੰਦੇ ਦੋਨਾਂ ਦੀ ਆਮੋ ਸਾਹਮਣੇ ਹੋਊਗੀ। ਇੱਕ ਟਾਈਮ ਦੇ ਉੱਤੇ ਕਾਫੀ ਗਰਮਾਈ ਵਾਲਾ ਮਾਹੌਲ, ਜਿਹੜਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਾਰਥ ਕੋਰੀਆ ਦੇ ਲੀਡਰ ਨੂੰ ਰਾਕਟਮੈਨ ਕਹਿਣਾ, ਅਤੇ ਇਸੇ ਤਰ੍ਹਾਂ ਨਾਰਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਦਾ ਵੀ ਡਿਫਰੈਂਟ ਨਾਮ ਲੈਣਾ, ਇੱਕ ਤਰ੍ਹਾਂ ਨਾਲ ਬਹੁਤ ਗਰਮਾਇਆ ਹੋਇਆ ਸੀ। ਅਤੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜੂਨ 12 ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਕਹਿੰਦੇ ਆ ਵੀ ਬਿਲਕੁਲ ਆਮਣੇ ਸਾਹਮਣੇ ਜਿਹੜੀ ਦੋਨਾਂ ਜਿਹੜੇ ਲੀਡਰਸ ਹੈਗੇ, ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਆ। ਅਤੇ ਜਿਹੜੇ ਬਹੁਤ ਸਾਰੇ ਦੁਨੀਆ ਦੀਆਂ ਨਜ਼ਰਾਂ ਇਹਦੇ ਉੱਤੇ ਲੱਗੀਆਂ ਹੋਈਆਂ ਹੈਗੀਆਂ, ਕਿਉਂਕਿ ਜਿਹੜਾ ਕੱਲ੍ਹ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਸੀ, ਉਹਨਾਂ ਨੇ ਕਲੀਅਰਲੀ ਕਿਹਾ ਵੀ ਅਸੀਂ ਉੱਥੋਂ ਜਿਹੜਾ ਨਿਊਕਲੀਅਰ ਦਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਚੱਲ ਰਿਹਾ ਪ੍ਰੋਗਰਾਮ, ਉਹਨੂੰ ਟੋਟਲੀ ਬੰਦ ਕਰਨਾ ਚਾਹੁੰਦੇ ਹਾਂ।
ਅਤੇ ਇਸੇ ਤਰ੍ਹਾਂ ਨਾਰਥ ਕੋਰੀਆ ਦੇ ਜਿਹੜੇ ਕਿਮ ਹੈਗੇ ਆ ਉਹ ਚਾਹੁੰਦੇ ਆ ਵੀ US ਦੀਆਂ ਜਿਹੜੀਆਂ ਫੌਜਾਂ ਆ ਉਹ ਸਾਊਥ ਕੋਰੀਆ ਤੋਂ ਉੱਥੋਂ ਚਲੇ ਜਾਣ। 30,000 ਦੇ ਕਰੀਬ ਜਿਹੜੇ US ਦੇ ਫੌਜੀ ਹੈਗੇ ਆ ਸਾਊਥ ਕੋਰੀਆ ਦੇ ਵਿੱਚ ਹੈਗੇ ਆ। ਸੋ ਇਹ ਹੁਣ ਜੂਨ 12 ਨੂੰ ਵੀ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜੇ ਦੋਨੋਂ ਲੀਡਰ ਬੈਠਦੇ ਹੈਗੇ ਆ। ਪਰ ਕੱਲ੍ਹ ਵਾਲੇ ਇਸ਼ੂ ਤੋਂ ਉਹਨਾਂ ਨੇ ਜਿੱਦਾਂ ਕਾਫੀ ਕ੍ਰੈਡਿਟ ਲੈਣ ਦੀ ਟਰਾਈ ਕੀਤੀ ਹੈਗੀ ਆ, ਜਿਸ ਹਿਸਾਬ ਦੇ ਨਾਲ ਸਾਰਾ ਮੀਡੀਆ ਪੂਰੀ ਰਾਤ ਜਾਗਦਾ ਰਿਹਾ। ਅਤੇ ਕਈ ਕੋਮੈਂਟੇਟਰ ਇਹ ਵੀ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇੰਨੀ ਜਲਦੀ ਜਿਹੜੀ ਇਹ ਵਿਕਟਰੀ ਨਹੀਂ ਮਨਾਉਣੀ ਚਾਹੀਦੀ, ਵੀ ਉਹ ਜਿਹੜਾ ਬੰਦਾ ਆ ਉਹ ਬੜਾ ਧੋਖੇਬਾਜ਼ ਹੈਗਾ। ਪਹਿਲਾਂ ਵੀ ਕਈ ਵਾਰੀ ਉਸਨੇ ਇਸ ਤਰ੍ਹਾਂ ਕੀਤੀ ਹੈਗੀ ਆ। ਸੋ ਜਦ ਤੱਕ ਫਾਈਨਲੀ ਕੋਈ ਇਨ ਰਾਈਟਿੰਗ 'ਚ ਨਹੀਂ ਹੋ ਜਾਂਦਾ ਤਦ ਤੱਕ ਇੰਨੀ ਜ਼ਿਆਦਾ ਜਸ਼ਨ ਨਹੀਂ ਮਨਾਉਣੇ ਚਾਹੀਦੇ ਹੈਗੇ। ਪਰ ਇੱਕ ਗੱਲ ਜ਼ਰੂਰ ਕਲੀਅਰ ਹੋਈ ਹੈਗੀ ਆ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਨਿਊਕਲੀਅਰ ਵਾਲਾ ਟਰੀਟੀ ਹੋਈ ਉਹ ਸੀ ਇਰਾਨ ਦੇ ਨਾਲ, ਉਹਦੇ ਤੋਂ ਜਦੋਂ US ਵਾਰ ਹੋ ਗਿਆ ਉਹ ਤੋਂ ਬਾਅਦ ਜਿੱਦਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਜਿੱਦਾਂ ਵਿਲਨ ਵਾਂਗੂ ਮੰਨਿਆ ਗਿਆ ਸੀ। ਪਰ ਹੁਣ ਕਹਿੰਦੇ ਭਈ ਆਹ ਜਿਹੜੀ ਪੀਸ ਵਾਲੀ ਗੱਲ ਹੋਈ ਹੈਗੀ ਆ, ਸੋ ਇਹ ਤੋਂ ਥੋੜ੍ਹਾ ਜਿਹਾ ਉਹਨਾਂ ਦਾ ਕੱਦ ਠੀਕ ਹੋਇਆ ਹੈਗਾ। ਜੀ ਬਿਲਕੁਲ। ਸਿੰਗਾਪੁਰ ਦੇ ਬਾਰੇ ਜੇ ਥੋੜ੍ਹਾ ਦੱਸਦੇ ਜਾਈਏ ਵੀ ਇਹ ਹੁਣ ਜੇ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਵਿਕਸਿਤ ਜਿਹੜੇ ਦੇਸ਼ਾਂ ਦੇ ਵਿੱਚੋਂ ਜਿਹੜਾ ਇਸ ਦਾ ਨਾਂ ਆਉਂਦਾ ਆ। ਸਿੰਗਾਪੁਰ ਆਪਣੇ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਆ ਨਾਰਥ ਕੋਰੀਆ ਨਾਲ ਬਣਾ ਕੇ ਰੱਖਦਾ ਆ, ਅਤੇ ਤਕਰੀਬਨ 56 ਲੱਖ ਲੋਕ ਜਿਹੜੇ 5.6 ਮਿਲੀਅਨ ਲੋਕ ਜਿਹੜੇ ਆ ਉਹ ਸਿੰਗਾਪੁਰ ਦੇ ਵਿੱਚ ਨਿਵਾਸੀ ਨੇ। ਅਤੇ ਕਹਿੰਦੇ ਵੀ ਇੱਕ ਆਈਡਲ ਲੋਕੇਸ਼ਨ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਕਿ US ਦੇ ਅੰਬੈਸਡਰ ਰਹੇ ਜਿਹੜੇ ਡੇਵਿਡ ਐਡਲਮੈਨ, ਉਹਨਾਂ ਨੇ ਜਿਹੜਾ ਇਹ ਦੱਸਿਆ, ਜੋ ਕਿ ਬਰਾਕ ਓਬਾਮਾ ਦੇ ਸਮੇਂ ਦੇ ਉੱਤੇ ਅੰਬੈਸਡਰ ਸੀਗੇ। ਸੋ ਉਹ ਵੀ ਇਸ ਚੀਜ਼ ਨੂੰ ਜਿਹੜੇ ਉਹ ਮੰਨਦੇ ਆ। ਅਤੇ ਸਿੰਗਾਪੁਰ ਕਹਿੰਦੇ ਇੱਕ ਅਜਿਹਾ ਮੁਲਕ ਆ ਜਿੱਥੇ ਈਸਟ ਵੈਸਟ ਮੀਟਸ ਵੈਸਟ, ਯਾਨੀ ਕਿ ਦੋਨਾਂ ਹੀ ਇੱਕ ਹਿਸਾਬ ਦੇ ਨਾਲ ਹਿੱਸਿਆਂ ਦੇ ਵਿਸ਼ਵ ਦੇ ਦੋਨਾਂ ਹੀ ਹਿੱਸਿਆਂ ਦਾ ਜਿਹੜਾ ਕਲਚਰ ਆ ਉਹ ਕਿਤੇ ਨਾ ਕਿਤੇ ਮਿਲ ਕੇ ਜਿਹੜਾ ਉੱਥੇ ਰਹਿੰਦਾ ਆ। ਸੋ ਦੇਖਦੇ ਹਾਂ ਵੀ ਹੁਣ ਇਹ ਜਿਹੜੀ ਸਮਿਟ ਹੋਣੀ ਆ ਇਹ ਕੀ ਜਿਹੜਾ ਨਤੀਜਾ ਲੈ ਕੇ ਆਊਗੀ। ਬਾਕੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹਾਈ ਪ੍ਰੋਫਾਈਲ ਸਮਿਟਸ ਆ ਉਹ ਸਿੰਗਾਪੁਰ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਹੈ, ਚਾਹੇ ਏਸ਼ੀਅਨ ਮੁਲਕਾਂ ਦੀਆਂ ਜਿਹੜੀਆਂ ਅਹਿਮ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਆ, ਅਤੇ ਜਾਂ ਦੇਖੋ ਹੁਣ ਇੱਕ ਵਾਰੀ ਫੇਰ ਜਿਹੜੇ ਵਿਸ਼ਵ ਦੇ ਉੱਤੇ ਜਿਹੜਾ ਸਿੰਗਾਪੁਰ ਦਾ ਨਾਂ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਬੋਲੇਗਾ। ਸੋ ਮਾਈਕ ਪੋਂਪੇਓ ਜੋ ਕਿ 2 ਦਿਨ ਪਹਿਲਾਂ ਇੱਥੋਂ ਗਏ ਸੀਗੇ ਨਾਰਥ ਕੋਰੀਆ ਨੂੰ, ਇਹ ਤਿੰਨੇ ਬੰਦਿਆਂ ਨੂੰ ਜਿਹੜਾ ਛਡਾਉਣ ਦੇ ਲਈ ਉਹ ਛਡਾ ਕੇ ਜਿਹੜੇ ਇਹਨਾਂ ਨੂੰ ਲੈ ਕੇ ਆਏ ਨੇ। ਅਤੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਬੜੇ ਧਿਆਨ ਦੇ ਨਾਲ ਜਿਹੜਾ ਇਹਨਾਂ ਦੇ ਨਾਲ ਨਜਿੱਠਣ ਦੀ ਜ਼ਰੂਰਤ ਹੈਗੀ ਆ। ਵੀ ਨਾਰਥ ਕੋਰੀਆ ਵਾਲਾ ਬਹੁਤ ਵਾਰੀ ਜਿੱਦਾਂ ਪਹਿਲਾਂ ਵੀ ਇਹਨਾਂ ਨੇ ਗੱਲਬਾਤ ਕਰਨ ਦੇ ਲਈ ਰੈਡੀ ਹੁੰਦੇ ਆ, ਪਰ ਅਖੀਰਲੇ ਮੌਕੇ 'ਤੇ ਆ ਕੇ ਜਿਹੜੇ ਆ ਉਹ ਵੀ ਆਪਣੇ ਹੱਥ ਪਿੱਛੇ ਜਿਹੜੇ ਉਹ ਖਿੱਚ ਲੈਂਦੇ ਆ। ਪਰ ਮੈਨੂੰ ਇਹ ਵੀ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਹੈਗਾ ਵੀ ਭਾਈ ਇਹਦਾ ਕਿਹੜਾ ਭਰੋਸਾ ਆ ਵੀ ਬਾਅਦ ਦੇ ਵਿੱਚ ਵਾਕਿਆ ਜਿਹੜੇ ਬੰਬ ਹੀ ਨਾ ਚਲਾ ਦੇਣ। ਬਿਲਕੁਲ। ਸੋ ਯੂਨਾਈਟਿਡ ਸਟੇਟਸ ਨੇ ਕਹਿੰਦੇ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਨਿਊਕਲੀਅਰ ਪ੍ਰੋਗਰਾਮ ਨੂੰ ਫਰੀਜ਼ ਕਰਨ ਦੇ ਲਈ ਨਾਰਥ ਕੋਰੀਆ ਦੇ ਲਈ ਕਈ ਵਾਰੀ ਜਿਹੜੇ ਐਗਰੀਮੈਂਟ ਹੋਏ ਹੈਗੇ ਆ, ਪਰ ਹਮੇਸ਼ਾ ਹੀ ਕਹਿੰਦੇ ਵੀ ਜਿਹੜੇ ਪਿਓਨਗਾਂਗ ਹੈਗਾ ਆ ਉਹਨਾਂ ਨੇ ਚੀਟ ਕੀਤਾ ਹੈਗਾ, ਅਤੇ ਦੋਨਾਂ ਮੁਲਕਾਂ ਦੇ ਵਿੱਚ ਮਿਸਟਰਸਟ ਕਾਫੀ ਸੀ। ਸੋ ਹੁਣ ਸਿੰਗਾਪੁਰ 'ਚ ਦੇਖੋ ਕੀ ਵਾਪਰਦਾ ਹੈਗਾ ਆ। ਪਰ ਜਿਹੜਾ ਕੱਲ੍ਹ ਜਿਹੜੇ 3 ਜਿਹੜੇ ਕੈਦੀ ਸੀਗੇ ਉਹ ਜਦੋਂ ਉਹਨਾਂ ਨੂੰ ਲਿਆਂਦਾ ਗਿਆ, ਕਹਿੰਦੇ ਵੀ ਐਂਡਰਿਊ 에ਅਰਵੇਜ਼ ਦੇ ਉੱਤੇ ਇਹ ਖੁਸ਼ੀ ਵਾਲਾ ਮਾਹੌਲ ਸੀ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਐਂਡਰਿਊ 에ਅਰਵੇਜ਼ ਹੈਗਾ ਆ ਉੱਥੇ ਕਾਫੀ ਜਿਹੜਾ ਟ੍ਰੈਜਡੀ ਵਾਲਾ ਮਾਹੌਲ ਰਿਹਾ ਹੈਗਾ। ਕਹਿੰਦੇ ਇਹ ਉਹੀ 에ਅਰਵੇਜ਼ ਹੈਗਾ ਜਿੱਥੇ ਪ੍ਰੈਜ਼ੀਡੈਂਟ ਜੌਨ F ਕੈਨੇਡੀ ਦੀ ਬੋਡੀ ਜਿਹੜੀ ਆ ਉਹ ਆਈ ਸੀ ਜਦੋਂ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ ਸੀ। ਅਤੇ ਥੋੜ੍ਹਾ ਸਮਾਂ ਪਹਿਲਾਂ ਜਦੋਂ ਸਰੋਤਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ US ਦੇ ਅੰਬੈਸਡਰ ਜਿਹੜੇ ਲੀਬੀਆ ਦੇ ਵਿੱਚ ਸੀ ਕ੍ਰਿਸਟੋਫਰ ਸਟੀਵਨਸ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਮਾਰ ਦਿੱਤਾ ਗਿਆ ਸੀ ਲੀਬੀਆ ਦੇ ਵਿੱਚ ਉੱਥੇ ਦੇ ਅੱਤਵਾਦੀਆਂ ਵੱਲੋਂ। ਅਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਅਤੇ ਜਿਹੜੇ ਉਸ ਟਾਈਮ ਦੇ ਉੱਤੇ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਸੀਗੇ ਉਹ ਉਸ ਦੀ ਬੋਡੀ ਨੂੰ ਲੈਣ ਗਏ ਸੀ। ਅਤੇ ਕੱਲ੍ਹ ਜਦੋਂ ਪ੍ਰੈਜ਼ੀਡੈਂਟ ਟਰੰਪ, ਵਾਈਸ ਪ੍ਰੈਜ਼ੀਡੈਂਟ ਅਤੇ ਸੈਕਟਰੀ ਆਫ ਸਟੇਟ ਉੱਥੇ ਸੀਗੇ, ਇਹਨਾਂ ਨੇ ਥੋੜ੍ਹੇ ਬਹੁਤੇ ਕੁਐਸਚਨ ਆਨਸਰ ਵੀ ਕੀਤੇ। ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਇੱਕ ਨੌਜਵਾਨ ਜਿਹੜਾ ਥੋੜ੍ਹਾ ਸਮਾਂ ਪਹਿਲਾਂ ਨਾਰਥ ਕੋਰੀਆ ਤੋਂ ਆਇਆ ਸੀ ਜਿਹਦੀ ਮੌਤ ਵੀ ਹੋ ਗਈ ਸੀ, ਉਹਦੇ ਪਰਿਵਾਰ ਨਾਲ ਵੀ ਸਿੰਪਥੀ ਜ਼ਾਹਰ ਕੀਤੀ ਹੈਗੀ ਆ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਮੈਂ ਉਹਨਾਂ ਦੇ ਪਰਿਵਾਰ ਨਾਲ ਫੋਨ 'ਤੇ ਵੀ ਗੱਲਬਾਤ ਕੀਤੀ ਹੈਗੀ ਆ ਵੀ ਅਸੀਂ ਉਹਨਾਂ ਦੇ ਬੇਟੇ ਨੂੰ ਉਸ ਟਾਈਮ ਨਹੀਂ ਬਚਾ ਸਕੇ। ਸੋ ਕਾਫੀ ਜਿਹੜਾ ਉੱਥੇ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ।
ਜੀ। ਤੇ ਇੱਕ ਗੱਲ ਹੋਰ ਰਾਜਕਨਵੀਰ ਸਿੰਘ ਜੀ ਇਹ ਵੀ ਸਾਂਝੀ ਆਈ ਆ, ਸਾਹਮਣੇ ਆਈ ਆ ਵੀ ਜਦੋਂ ਜਿਹੜੇ ਹੈਗੇ ਆ ਕੈਦੀ ਇਹ ਉੱਥੇ ਨਾਰਥ ਕੋਰੀਆ 'ਚ ਰੱਖੇ ਗਏ ਸੀ, ਕਹਿੰਦੇ ਪੂਰੇ ਡਾਰਕ ਦੇ ਵਿੱਚ ਰੱਖੇ ਗਏ ਸੀ, ਕਈ ਵਾਰ ਖਾਣਾ ਵੀ ਉਹਨਾਂ ਨੂੰ ਚੱਜ ਨਾਲ ਨਹੀਂ ਦਿੱਤਾ ਜਾਂਦਾ ਸੀ। ਤੇ ਜਦੋਂ ਉਹਨਾਂ ਦੀ ਫਲਾਈਟ ਅਲਾਸਕਾ ਤੱਕ ਆਈ, ਅਲਾਸਕਾ ਤੋਂ ਫਿਰ ਫਲਾਈਟ ਅੱਗੇ ਚੇਂਜ ਹੋਣੀ ਸੀ, ਤੇ ਉਹ ਚਾਹੁੰਦੇ ਸੀਗੇ ਵੀ ਸਾਨੂੰ ਜਿਹੜੀ ਆ ਇੱਥੇ ਕੁਛ ਟਾਈਮ ਰਹਿਣ ਦਿੱਤਾ ਜਾਵੇ ਜਾਂ ਸਾਡੀ ਫਲਾਈਟ ਚੇਂਜ ਨਾ ਕੀਤੀ ਜਾਵੇ। ਕਹਿੰਦੇ ਭਈ ਬਹੁਤ ਲੰਮੇ ਸਮੇਂ ਤੋਂ ਬਾਅਦ ਉਹਨਾਂ ਨੇ ਜਿਹੜੀ ਉੱਥੇ ਸੂਰਜ ਨੂੰ ਤੇ ਧੁੱਪ ਨੂੰ ਦੇਖਿਆ। ਜੀ ਜੀ ਬਿਲਕੁਲ। ਸੋ ਇਸ ਦੇ ਉੱਤੇ ਜਿਹੜੀ ਹੁਣ ਸਾਰੇ ਮੁਲਕਾਂ ਦੀਆਂ ਜਿਹੜੀਆਂ ਨਜ਼ਰਾਂ ਆ ਉਹ ਜ਼ਰੂਰ ਜਿਹੜੀਆਂ ਬਣੀਆਂ ਹੋਈਆਂ ਆ। ਰਾਸ਼ਟਰਪਤੀ ਟਰੰਪ ਨੇ ਟਵੀਟ ਵੀ ਇਸ ਦੇ ਬਾਰੇ ਜਿਹੜਾ ਆ ਉਹ ਕਰਦੇ ਰਹੇ ਨੇ, ਤੇ ਵੀਡੀਓ ਵੀ ਜਿਹੜੀ ਉਹਨਾਂ ਨੇ ਉਹ ਪਾਈ ਆ, ਤੇ ਉਹਨਾਂ ਨੇ ਇਹੀ ਦੱਸਿਆ ਵੀ ਵਰਲਡ ਪੀਸ ਦੇ ਲਈ, ਵਿਸ਼ਵ ਸ਼ਾਂਤੀ ਦੇ ਲਈ ਇੱਕ ਅਹਿਮ ਮੀਟਿੰਗ ਜਿਹੜੀ ਆ ਹੁਣ 12 ਜੂਨ ਨੂੰ ਸਿੰਗਾਪੁਰ ਦੇ ਵਿੱਚ ਕਿਮ ਜੋਂਗ ਉਨ ਦੇ ਨਾਲ ਜਿਹੜੀ ਉਹ ਹੋਵੇਗੀ। ਉਹਨਾਂ ਨੇ ਉੱਥੇ ਜਦੋਂ ਪਹੁੰਚੇ ਤਾਂ ਥੋੜ੍ਹੀ ਬਹੁਤੀ ਤਾਰੀਫ ਵੀ ਜਿਹੜੀ ਹੈ ਕਿਮ ਜੋਂਗ ਉਨ ਦੀ ਉਹਨਾਂ ਨੇ ਕਰ ਦਿੱਤੀ, ਉਹ ਕਰਨੋਂ ਰਹਿ ਨਹੀਂ ਸਕੇ। ਤੇ ਨਾਲ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੁਹਾਨੂੰ ਕੀ ਲੱਗਦਾ ਵੀ ਕਿਮ ਜੋਂਗ ਉਨ ਦੀ ਮੋਟੀਵੇਸ਼ਨ ਕੀ ਆ ਇਹ ਸਾਰਾ ਕੁਛ ਕਰਨ ਦੇ ਲਈ, ਇਹ ਬੰਦਿਆਂ ਨੂੰ ਛੱਡਣ ਦੇ ਲਈ ਤੇ ਨਾਲ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਦੇ ਲਈ, ਮੰਨਣ ਦੇ ਲਈ, ਤਾਂ ਉਹ ਕਹਿੰਦੇ ਵੀ ਮੈਨੂੰ ਲੱਗਦਾ ਵੀ ਹੁਣ ਉਹ ਵਾਕਿਆ ਹੀ ਆਪਣੇ ਮੁਲਕ ਦੇ ਲਈ ਕੁਛ ਚੰਗਾ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਵਿਸ਼ਵ ਦੇ ਪੱਧਰ ਦੇ ਉੱਤੇ ਜਿਹੜਾ ਲਿਆਉਣ ਦੀਆਂ ਸ਼ਾਇਦ ਉਹ ਜਿਹੜੀਆਂ ਕੋਸ਼ਿਸ਼ਾਂ ਕਰ ਰਿਹਾ ਆ। ਜਦ ਕਿ ਬਹੁਤ ਸਾਰੇ ਲੋਕ ਇਹੀ ਜਿਹੜੇ ਉਹ ਕਹਿ ਰਹੇ ਨੇ ਵੀ ਇਹ ਰਾਸ਼ਟਰਪਤੀ ਟਰੰਪ ਦੀ ਜਿਹੜੀ ਸਖਤੀ ਆ ਉਸ ਦਾ ਕਿਤੇ ਨਾ ਕਿਤੇ ਜਿਹੜਾ ਨਤੀਜਾ ਆ। ਤੇ ਅੰਦਰ ਖਾਤੇ ਜਿਹੜੀ ਇਹ ਗੱਲਬਾਤ ਚੱਲ ਰਹੀ ਆ ਵੀ ਚਾਈਨਾ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਆ ਉਹ ਹੁਣ ਚੱਲ ਰਿਹਾ ਆ। ਸੋ ਇਸ ਦੇ ਵਿੱਚ ਕੌਣ ਕਿਹੜੀ ਲੰਬੀ ਖੇਡ ਖੇਡ ਰਿਹਾ ਆ ਇਹ ਤਾਂ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੂਗਾ। ਪਰ ਹਾਲ ਦੀ ਘੜੀ ਇਹ ਜਿੰਨਾ ਕੁ ਗਤੀਵਿਧੀਆਂ ਚੱਲ ਰਹੀਆਂ ਆ ਇਹ ਵਾਕਿਆ ਜਿਹੜੇ ਵਿਸ਼ਵ ਸ਼ਾਂਤੀ ਦੇ ਲਈ ਇੱਕ ਚੰਗਾ ਜਿਹੜਾ ਉਦਮ ਆ, ਚੰਗਾ ਉਪਰਾਲਾ ਆ ਉਹ ਚੱਲ ਰਿਹਾ ਆ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਜਿਹੜੇ ਕਹਿੰਦੇ ਵੀ ਮੈਕਸੀਮਮ ਪ੍ਰੈਸ਼ਰ ਜਿਹੜਾ ਇੱਕ ਤਰ੍ਹਾਂ ਨਾਲ ਪਾਇਆ ਗਿਆ US ਐਡਮਿਨਿਸਟ੍ਰੇਸ਼ਨ ਵੱਲੋਂ, ਕਹਿੰਦੇ ਵੀ ਇਸ ਨੇ ਜਿਹੜਾ ਨਾਰਥ ਕੋਰੀਆ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਦੇ ਉੱਤੇ ਇਹ ਅਸਰ ਕੀਤਾ ਹੈਗਾ। ਅਤੇ ਇਸ ਮਸਲੇ ਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਪੂਰਾ ਹੀ ਇਹ ਮੀਡੀਆ ਦੇ ਉੱਤੇ ਹੁਣ ਅੱਜ ਦੀ ਜਿਹੜੀ ਮੇਨ ਨਿਊਜ਼ ਛਪੀ ਹੋਈ ਹੈਗੀ ਆ। ਜਿਹੜੇ ਵਰਲਡ ਦੇ ਹੋਰ ਲੀਡਰਸ ਆ ਉਹ ਵੀ ਕਈ ਜਿਹੜੇ ਕਾਫੀ ਖੁਸ਼ ਆ ਰਹੇ ਹੈਗੇ ਆ ਵੀ ਚਲੋ ਵੀ ਜਿਹੜਾ ਇਹ ਕਹਿੰਦੇ ਕੋਲਡ ਵਾਰ ਦਾ ਸਭ ਤੋਂ ਜਿਹੜਾ ਲਾਸਟ ਵਾਲਾ ਇਹ ਇਸ਼ੂ ਸੀਗਾ ਨਾਰਥ ਤੇ ਸਾਊਥ ਕੋਰੀਆ ਦਾ, ਵੀ ਹੋਪਫੁਲੀ ਇੱਥੇ ਕੁਛ ਨਾ ਕੁਛ ਦੋਨੋਂ ਮੁਲਕ ਜਿਹੜੇ ਆਪਸ 'ਚ ਵਧੀਆ ਰਿਲੇਸ਼ਨ ਬਣਾਉਣਗੇ ਤੇ ਨਾਲ ਦੀ ਨਾਲ ਜਿਹੜੀ ਆ ਉੱਥੇ ਸ਼ਾਂਤੀ ਆਊਗੀ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕੱਲ੍ਹ ਜਿਹੜੀਆਂ ਕੁਛ ਖਬਰਾਂ ਪਹਿਲਾਂ ਆਈਆਂ ਸੀ ਵੀ ਸੀਰੀਆ ਦੇ ਵੱਲੋਂ ਕੁਛ ਜਿਹੜੀਆਂ ਆ ਮਿਜ਼ਾਈਲਾਂ ਇਜ਼ਰਾਈਲ ਵੱਲ ਨੂੰ ਜਿਹੜੀਆਂ ਆ ਉਹ ਛੱਡੀਆਂ ਗਈਆਂ ਆ। ਪਰ ਉਹ ਉਸ ਖਬਰ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਇੱਕ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਇਜ਼ਰਾਈਲ ਨੇ ਈਰਾਨ ਦੇ ਮਿਲਟਰੀ ਟਾਰਗੇਟ ਜਿਹੜੇ ਕਿ ਸੀਰੀਆ ਦੇ ਵਿੱਚ ਆ ਉਹਨਾਂ ਉੱਤੇ ਜਿਹੜੀ ਆ ਕਾਫੀ ਬੰਬਾਰਡਮੈਂਟ ਏਅਰ ਜਿਹੜੀ ਹਵਾਈ ਹਮਲੇ ਜਿਹੜੇ ਆ ਉਹਨਾਂ ਨੇ ਉਹ ਕੀਤੇ ਆ। ਇਜ਼ਰਾਈਲ ਨੇ ਜਿਹੜਾ ਇਹ ਦਾਅਵਾ ਕੀਤਾ ਹੈ ਵੀ ਉਹਨਾਂ ਦੀ ਮਿਲਟਰੀ ਦੇ ਵੱਲੋਂ ਈਰਾਨ ਦੇ ਜਿੰਨਾ ਵੀ ਇਨਫਰਾਸਟ੍ਰਕਚਰ ਸੀਰੀਆ ਦੇ ਵਿੱਚ ਸੀਗਾ ਉਹਨਾਂ ਨੂੰ ਮਿਜ਼ਾਈਲ ਸਟ੍ਰਾਈਕਸ ਦੇ ਨਾਲ ਅਟੈਕ ਕਰਕੇ ਜਿਹੜਾ ਆ ਉਹ ਬਿਲਕੁਲ ਨਾਸਤੋ ਨਬੂਤ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਤੇ ਇਜ਼ਰਾਈਲ ਨੇ ਜਿਹੜਾ ਕਿਹਾ ਵੀ ਇਹ ਜਿਹੜੀ ਰਿਟੈਲੀਏਸ਼ਨ ਕੀਤੀ ਗਈ ਸੀ ਇਹ ਮੋੜਵਾਂ ਜਿਹੜਾ ਜਵਾਬ ਸੀਗਾ ਜਦੋਂ ਇਜ਼ਰਾਈਲ ਦੇ ਉੱਤੇ ਸੀਰੀਆ ਦੇ ਵਿੱਚੋਂ ਜਿਹੜੀਆਂ ਕੁਝ ਮਿਜ਼ਾਈਲਾਂ ਉਹਨਾਂ ਦੇ ਮਿਲਟਰੀ ਟਾਰਗੇਟ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਗੋਲਨ ਹਾਈਟਸ ਦੇ ਵਿੱਚ। ਤੇ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਮਿਜ਼ਾਈਲਾਂ ਦੇ ਨਾਲ ਹਮਲੇ ਕੀਤੇ ਆ ਸੀਰੀਆ ਦੇ ਵਿੱਚ ਇਰਾਨੀ ਜਿਹੜੇ ਇਨਫਰਾਸਟ੍ਰਕਚਰ ਆ ਉਸ ਨੂੰ ਲੈ ਕੇ। ਸੋ ਵੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜਿਹੜਾ ਇਰਾਨ ਡੀਲ ਦੇ ਵਿੱਚੋਂ ਜਿਹੜਾ ਬਾਹਰ ਆਏ ਨੇ ਅਮਰੀਕਾ, ਉਸ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਇਜ਼ਰਾਈਲ ਨੂੰ ਹੀ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਕੁਛ ਦਿਨ ਪਹਿਲਾਂ ਹੀ ਇਜ਼ਰਾਈਲ ਦੇ ਜਿਹੜੇ ਬੈਂਜਾਮਿਨ ਨੇਤਨਯਾਹੂ ਆ ਉਹਨਾਂ ਨੇ ਜਿਹੜਾ ਕੋਈ ਵੀਡੀਓਜ਼ ਜਿਹੜੀਆਂ ਉਹ ਜਾਰੀ ਕੀਤੀਆਂ ਸੀ ਜਿਸ ਦੇ ਵਿੱਚ ਆਪ ਵੀ ਉਹ ਬੋਲ ਰਹੇ ਸੀਗੇ ਵੀ ਦੇਖੋ ਇੱਥੇ ਇਹਨਾਂ ਦਾ ਆਹ ਸਮਾਨ ਆ, ਇੱਥੇ ਆ ਇਹ ਯੂਰੇਨੀਅਮ ਜਿਹੜਾ ਹੈ ਪਰਮਾਣੂ ਹਥਿਆਰ ਬਣਾਉਣ ਦੇ ਲਈ ਜਿਹੜਾ ਆਲਰੇਡੀ ਉਹਨਾਂ ਨੇ ਕਾਰਵਾਈ ਵਗੈਰਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਤੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਰਿਪੋਰਟ ਹੋਰ ਵੀ ਆ ਰਹੀ ਸੀਗੀ ਵੀ ਇਜ਼ਰਾਈਲ ਦੇ ਕਈ ਜਿਹੜੇ ਉੱਥੋਂ ਦੇ ਕਮਾਂਡਰ ਤੇ 20 ਦੇ ਕਰੀਬ ਜਿਹੜੇ ਅਜਿਹੇ ਉੱਚ ਅਧਿਕਾਰੀ ਆ ਉਹਨਾਂ ਨੇ ਚਿੱਠੀ ਲਿਖੀ ਸੀਗੀ ਰਾਸ਼ਟਰਪਤੀ ਟਰੰਪ ਨੂੰ ਵੀ ਈਰਾਨ ਦੀ ਡੀਲ ਦੇ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ। ਪਰ ਕਿਉਂਕਿ ਉਹ ਕਾਫੀ ਖਾਸ ਫਰੈਂਡ ਨੇ ਬੈਂਜਾਮਿਨ ਨੇਤਨਯਾਹੂ ਦੇ ਜਿਨ੍ਹਾਂ ਦਾ ਉੱਥੇ ਵੀ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਜਿਹੜਾ ਵਿਰੋਧ ਆ ਉਹ ਚੱਲ ਰਿਹਾ ਆ ਉਹਨਾਂ ਦੇ ਉੱਤੇ ਕਰਪਸ਼ਨ ਦੇ
ਆਪਣੀ ਜਿਹੜੀ ਪਾਵਰ ਦੇ ਜਿਹੜੀ ਕਹਿ ਲਓ ਵੀ ਜ਼ਿਆਦਾ ਇਸਤੇਮਾਲ ਕਰਨ ਦੇ, ਲੋੜ ਤੋਂ ਵੱਧ ਇਸਤੇਮਾਲ ਕਰਨ ਦੇ ਜਿਹੜੇ ਆ ਉਹ ਦੋਸ਼ ਉੱਥੇ ਅੰਦਰਗਤ ਪੁਲਿਸ ਵੱਲੋਂ ਉੱਥੇ ਦੇ ਲਾਏ ਜਾ ਰਹੇ ਆ। ਸੋ ਕਾਫੀ ਜਿਹੜਾ ਇਸ ਟਾਈਮ ਲੰਮਾ ਚੌੜਾ ਜਿਹੜਾ ਵਿਵਾਦ ਆ। ਕਈ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀ ਵੀ ਜਿਹੜਾ ਈਰਾਨ ਡੀਲ ਦੇ ਵਿੱਚੋਂ ਬਾਹਰ ਆਏ ਆ ਉਹਦੇ ਕਰਕੇ ਜਿਹੜਾ ਮਿਡਲ ਈਸਟ ਦਾ ਕ੍ਰਾਈਸਿਸ ਆ ਹੋਰ ਵੀ ਜ਼ਿਆਦਾ ਜਿਹੜਾ ਉਹ ਵੱਧ ਜਾਊਗਾ ਜੀ। ਸੋ ਜਿਹੜੀ ਈਰਾਨ ਜਿਹੜੀ ਆਪਾਂ ਜਿਸ ਤਰ੍ਹਾਂ ਗੱਲ ਕਰਦੇ ਹਾਂ, ਈਰਾਨ ਤਾਂ ਇਜ਼ਰਾਈਲ ਵਾਲੀ ਜਿਹੜੀ ਨਿਊਕਲੀਅਰ ਡੀਲ ਪ੍ਰੈਜ਼ੀਡੈਂਟ ਟਰੰਪ ਵੱਲੋਂ ਸਕ੍ਰੈਪ ਕੀਤੀ ਗਈ ਆ, ਉਹਦੇ ਵਿੱਚ ਕਈ ਲੋਕ ਜਿਹੜੇ ਆ ਜਾਂ ਕਈ ਮੁਲਕ ਉਹ ਜੇਤੂ ਹੋਏ ਆ, ਵਿਨਰ ਹੋਏ ਆ, ਤੇ ਕਈ ਲੂਜ਼ ਕਰਨਗੇ। ਕਹਿੰਦੇ ਵੀ ਇਰਾਨੀਅਨ ਪ੍ਰੈਜ਼ੀਡੈਂਟ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਲੂਜ਼ ਕਰਨਗੇ, ਉਹ ਲੂਜ਼ਰ ਹੋਏ ਆ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਕਿ ਪ੍ਰੈਜ਼ੀਡੈਂਟ ਹਸਨ ਰੂਹਾਨੀ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਮੋਡਰੇਟ ਗਿਣੇ ਜਾਂਦੇ ਹੈਗੇ ਆ ਈਰਾਨ ਦੇ ਵਿੱਚ। ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ ਰਿਫਾਰਮਿਸਟ ਹੈਗੇ ਆ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੈਂ ਜਿਹੜਾ ਤਹਿਰਾਨ ਦਾ ਨਿਊਕਲੀਅਰ ਪ੍ਰੋਗਰਾਮ ਹੈਗਾ ਆ ਉਹਨੂੰ ਖਤਮ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ। ਪਰ ਕਹਿੰਦੇ ਭਈ ਜਿਹੜੇ ਹਾਰਡ ਲਾਈਨਰ ਉੱਥੇ ਹੈਗੇ ਆ ਉਹ ਵਿਨਰ ਗਿਣੇ ਜਾ ਰਹੇ ਆ, ਕਿਉਂਕਿ ਹਾਰਡ ਲਾਈਨਰ ਜਿਹੜੇ ਆ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ USA ਜਿਹੜਾ ਆ ਉਹ ਸਾਡੇ ਨਾਲ ਧੋਖਾ ਦਿੰਦਾ ਹੈਗਾ ਆ। ਈਰਾਨ ਦੀ ਇਕੋਨਮੀ ਜਿਹੜੀ ਆ ਉਹ ਵੀ ਲੂਜ਼ ਹੋਊਗੀ ਬਹੁਤ। ਕਹਿੰਦੇ ਵੀ ਈਰਾਨ ਦੀ ਇਕੋਨਮੀ ਦੇ ਉੱਤੇ ਜਿਹੜਾ ਆ ਕਾਫੀ ਵੱਡਾ ਅਸਰ ਪਊਗਾ, ਕਿਉਂਕਿ ਪਿੱਛੇ ਜਿਹੇ ਈਰਾਨ ਦੇ ਵਿੱਚ ਕਾਫੀ ਜਿਹੜਾ ਰਿਸੈਸ਼ਨ ਸੀਗਾ, ਤੇ ਜਦੋਂ ਫਿਰ ਇਹ ਡੀਲ ਹੋਈ ਸੀ ਉਹ ਤੋਂ ਬਾਅਦ ਜਿਹੜਾ USA ਵੱਲੋਂ ਵੀ ਕਾਫੀ ਮਨੀ ਦਿੱਤੀ ਗਈ ਸੀ, ਤੇ ਹੋਰ ਬਹੁਤ ਸਾਰੇ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਨੇ ਉਹਨਾਂ ਨੂੰ ਫੰਡਿੰਗ ਕੀਤੀ ਸੀ। ਇਸੇ ਤਰ੍ਹਾਂ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹ ਇਸ ਇਸ਼ੂ ਦੇ ਵਿੱਚ ਵਿਨਰ ਹੋਏ ਹੈਗੇ ਆ, ਕਿਉਂਕਿ ਜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਆ ਉਹ ਜਿਹੜੇ ਹਮੇਸ਼ਾ ਹੀ ਜਿਹੜੇ ਹੈਗਾ ਈਰਾਨ ਉਹਦੇ ਕ੍ਰਿਟਿਕ ਰਹੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਹੁਣੇ ਕਹਿੰਦੇ ਇੱਕ ਤਰ੍ਹਾਂ ਨਾਲ ਇਹ ਵੀ ਚਾਂਸ ਹੋ ਸਕਦਾ ਵੀ ਇਜ਼ਰਾਈਲ ਤੇ ਈਰਾਨ ਦੀ ਲੜਾਈ ਵੀ ਲੱਗ ਜਾਵੇ, ਜਿਸ ਤਰ੍ਹਾਂ ਉਹਨਾਂ ਨੇ ਮਿਜ਼ਾਈਲਾਂ ਸਿੱਟੀਆਂ ਹੈਗੀਆਂ ਆ ਸੀਰੀਆ ਦੇ ਵਿੱਚ, ਤੇ ਈਰਾਨ ਵਾਲੇ ਸੀਰੀਆ ਨੂੰ ਸਪੋਰਟ ਕਰ ਰਹੇ। ਤੇ ਕਿਤੇ ਨਾ ਕਿਤੇ ਜਿਹੜੇ ਈਰਾਨ ਵਾਲੇ ਆ ਉਹ ਕਿਮ ਜੋਂਗ ਉਨ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਉਹਨਾਂ ਨੂੰ ਵੀ ਸਪੋਰਟ ਕਰਦੇ ਸੀ। ਤੇ ਕਹਿੰਦੇ US ਦੇ ਪ੍ਰੈਜ਼ੀਡੈਂਟ ਮੇ ਵੀ ਲੂਜ਼ਰ ਵੀ ਹੋ ਸਕਦੇ ਆ, ਵਿਨਰ ਵੀ ਹੋ ਸਕਦੇ ਹੈਗੇ ਆ ਈਰਾਨ ਡੀਲ ਦੇ ਵਿੱਚੋਂ ਬਾਹਰ ਆਉਣ ਤੋਂ। ਪਰ ਯੂਰਪ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਨਾਲ ਲੂਜ਼ਰ ਹੈਗਾ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਜਰਮਨ ਦੇ ਚਾਂਸਲਰ ਐਂਜਲਾ ਮਾਰਕਲ, ਤੇ UK ਦੇ ਜਿਹੜੇ ਫੋਰਨ ਸੈਕਟਰੀ ਆ ਬੋਰਿਸ ਜੌਨਸਨ, ਉਹਨਾਂ ਨੇ ਕਹਿੰਦੇ ਵੀ ਹਫ਼ਤਾਬੱਧੀ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਨਾਲ ਟਰਾਈ ਕੀਤੀ ਵੀ ਇਸ ਡੀਲ ਤੋਂ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਜਰਮਨ ਤੇ ਜਿਹੜਾ ਫਰਾਂਸ ਆ ਉਹ ਜਿਹੜਾ ਕਾਫੀ ਬਿਜ਼ਨਸ ਆ ਈਰਾਨ ਦੇ ਨਾਲ ਕਰ ਰਿਹਾ ਹੈਗਾ ਆ। ਤੇ ਸਾਊਦੀ ਅਰੇਬੀਆ ਵੀ ਇੱਕ ਤਰ੍ਹਾਂ ਨਾਲ ਵਿਨਰ ਨਿਕਲਿਆ ਹੈਗਾ ਆ। ਉਹਨਾਂ ਨੂੰ ਸਾਊਦੀ ਅਰੇਬੀਆ ਪਹਿਲੇ ਦਿਨ ਤੋਂ ਹੀ ਈਰਾਨ ਦੇ ਉਲਟ ਹੈਗਾ ਆ, ਤੇ ਸਾਊਦੀ ਅਰੇਬੀਆ ਚਾਹੁੰਦਾ ਨਹੀਂ ਹੈ ਵੀ ਉਸ ਰੀਜਨ ਦੇ ਵਿੱਚ ਕੋਈ ਜਿਹੜੀ ਆ ਪਾਵਰ ਆ ਉਹਦੇ ਨਾਲੋਂ ਸਟਰੋਂਗ ਹੋ ਜਾਵੇ ਜੀ। ਨਾਲ ਹੀ ਸਾਊਦੀ ਅਰੇਬੀਆ ਨੇ ਆਖਿਆ ਵੀ ਜੇ ਈਰਾਨ ਪਰਮਾਣੂ ਹਥਿਆਰ ਬਣਾਊਗਾ ਤਾਂ ਉਹ ਵੀ ਜਿਹੜਾ ਬਹੁਤ ਹੀ ਜਲਦ ਆਪਣੇ ਵੱਲੋਂ ਇੱਕ ਪਰਮਾਣੂ ਹਥਿਆਰ ਆ ਉਸ ਨੂੰ ਵਿਕਸਿਤ ਕਰਨਗੇ, ਉਸ ਨੂੰ ਉਹ ਬਣਾ ਲੈਣਗੇ। ਸੋ ਇਹਦੇ ਕਰਕੇ ਮਿਡਲ ਈਸਟ ਦੇ ਵਿੱਚ ਟੈਨਸ਼ਨ ਵਧੀ ਆ। ਪਰ ਓਵਰਆਲ ਜਿਹੜਾ ਜੇ ਦੇਖਿਆ ਜਾਵੇ ਤਾਂ ਇਸ ਡੀਲ ਨੂੰ ਲੈ ਕੇ ਬਹੁਤੇ ਜਿਹੜੇ ਵਿਸ਼ਵ ਦੇ ਜਿਹੜੇ ਲੀਡਰ ਆ ਉਹ ਸੱਤਾ ਦੇ ਵਿੱਚ ਹੀ ਆ, ਉਹ ਸੋਚ ਰਹੇ ਆ ਵੀ ਇਹ ਕਿਤੇ ਨਾ ਕਿਤੇ ਜਿਹੜੇ ਅਮਰੀਕਾ ਵੱਲੋਂ ਇਹ ਮਾੜੀ ਗੱਲ ਜਿਹੜੀ ਕੀਤੀ ਗਈ ਇਸ ਡੀਲ ਦੇ ਵਿੱਚੋਂ ਵਾਪਸ ਜਿਹੜਾ ਬਾਹਰ ਆਉਣਾ, ਕਿਉਂਕਿ ਇਹਦੇ ਨਾਲ ਕਹਿੰਦੇ ਆ ਵੀ ਈਰਾਨ ਜਿਹੜਾ ਤਤਾ ਹੋ ਕੇ ਹੁਣ ਜਿਹੜਾ ਵੀ ਜਿੰਨਾ ਵੀ ਉਹਦੇ ਕੋਲ ਯੂਰੇਨੀਅਮ ਹੋਊਗਾ ਉਹਦੇ ਨਾਲ ਉਹਦੇ ਜਲਦੀ ਜਿਹੜਾ ਹਥਿਆਰ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦਾ ਹੈ। ਰਾਈਟ ਨਾਓ ਜਿਹੜੀ ਐਗਰੀਮੈਂਟ ਹੈਗਾ ਉਸ ਦੇ ਅਧੀਨ ਜਿਹੜੇ ਯੂਨਾਈਟਿਡ ਨੇਸ਼ਨ ਆ ਉਹਨਾਂ ਨੇ ਵੀ ਅਪਰੂਵ ਕੀਤਾ ਸੀਗਾ ਇਹ ਜਿਹੜਾ ਐਗਰੀਮੈਂਟ ਆ। ਉਹਨਾਂ ਦੇ ਜਿਹੜੇ ਇੰਡੀਪੈਂਡੈਂਟ ਜਿਹੜੇ ਲੋਕ ਆ ਉਹ ਜਾਂਦੇ ਨੇ, ਚੈੱਕ ਕਰਦੇ ਨੇ ਵੀ ਯੂਰੇਨੀਅਮ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ ਸਮੇਂ ਦੇ ਉੱਤੇ। ਸੋ ਉਹ ਸਾਰੀਆਂ ਚੀਜ਼ਾਂ ਉਹ ਬੰਦ ਹੋਣਗੀਆਂ, ਉਹ UN ਵਾਲਿਆਂ ਨੂੰ ਉਹ ਵੜਨ ਨਹੀਂ ਦੇਣਗੇ, ਤੇ ਅੰਦਰ ਖਾਤੇ ਜਿਹੜਾ ਉਹ ਕੀ ਕਰ ਰਹੇ ਆ ਉਹ ਸਗੋਂ ਇੱਕ ਹੋਰ ਕਹਿੰਦੇ ਖਤਰੇ ਵਾਲੀ ਘੰਟੀ ਆ। ਸੋ ਯੂਰਪ ਵਾਲੇ ਦੇਸ਼ ਜਿਹੜੇ ਲੱਗੇ ਹੋਏ ਨੇ ਈਰਾਨ ਦੇ ਨਾਲ, ਈਰਾਨ ਜ਼ਿਆਦਾ ਜਿਹੜੀ ਕੋਸ਼ਿਸ਼ ਕਰ ਰਿਹਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਉਹਨਾਂ ਦੀ ਆਰਥਿਕਤਾ ਦੇ ਉੱਤੇ ਜਿਹੜਾ ਇਸਦਾ ਬਹੁਤ ਵੱਡਾ ਭੈੜਾ ਅਸਰ ਪੈਣਾ ਹੈ, ਕਿਉਂਕਿ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਫਾਈਨੈਂਸ਼ੀਅਲ ਰੋਕਾਂ ਇਹਨਾਂ ਦੇ ਉੱਤੋਂ ਚੁੱਕੀਆਂ ਗਈਆਂ ਸੀਗੀਆਂ ਤਾਂ ਇਕੋਨਮੀ ਦੇ ਵਿੱਚ ਥੋੜ੍ਹਾ ਜਿਹਾ ਬੂਸਟ ਆਇਆ ਸੀ। ਹੁਣ ਉੱਦਾਂ ਜਿੱਦਾਂ ਰਿਸੈਸ਼ਨ ਤਾਂ ਉੱਥੇ ਹਰ ਮੁਲਕਾਂ ਦੇ ਵਿੱਚ ਜਿਹੜਾ ਆਉਂਦਾ ਹੀ ਆਉਂਦਾ ਆ। ਸੋ ਉਹਦੇ ਕਰਕੇ ਪ੍ਰੋਬਲਮ ਜਿਹੜੀ ਉੱਥੇ ਆਈ ਹੋਈ ਸੀ। 12,000 ਬੰਦਾ ਜਰਮਨੀ ਦਾ ਉੱਥੇ ਕੰਮ ਕਰ ਰਿਹਾ ਹੈ, ਜਰਮਨੀ ਤੋਂ ਗਿਆ ਹੋਇਆ ਆ। ਕਿੰਨੀਆਂ ਕੰਪਨੀਆਂ ਆ, ਵੱਡੀਆਂ ਕੰਪਨੀਆਂ ਫਰਾਂਸ ਦੀਆਂ ਜਿਹੜੀ ਆਇਲ ਵਾਲੀ ਆ, ਤੇਲ ਵਾਲੀ ਆ, ਉਹ ਉਹਨਾਂ ਦੇ ਹੈੱਡਕੁਆਟਰ ਜਿਹੜੇ ਆ ਉਹ ਉੱਥੇ ਹੈਗੇ ਆ। ਸਭ ਤੋਂ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਭੈੜਾ ਅਸਰ ਇੰਡੀਆ ਦੇ ਉੱਤੇ ਜਿਹੜਾ ਦੇਖਿਆ ਜਾਣਾ। ਕਾਰਨ ਉਸ ਦੇ ਵਿੱਚ ਕੀ ਆ ਵੀ ਇੰਡੀਆ ਜਿਹੜਾ ਆ ਉਹ ਈਰਾਨ ਤੋਂ ਸਭ ਤੋਂ ਜ਼ਿਆਦਾ
ਜ਼ਿਆਦਾ ਤੇਲ ਲੈਂਦਾ ਆ। ਜਿਹੜਾ 85% ਦੇ ਕਰੀਬ 85% ਜਿਹੜਾ ਇੰਡੀਆ ਦੇ ਵਿੱਚ ਕੱਚਾ ਤੇਲ ਜਾਂਦਾ ਹੈ ਉਹ ਈਰਾਨ ਤੋਂ ਆਉਂਦਾ ਹੈ। ਤੇ ਹੁਣ ਈਰਾਨ ਦੇ ਉੱਤੇ ਸੈਂਕਸ਼ਨ ਲੱਗਣ ਦੇ ਨਾਲ ਕੀ ਹੋਇਆ ਆ, ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਪਣਾ ਇੱਥੇ ਰੂਲ ਪਾਸ ਕੀਤਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ, ਵੀ ਜਿਹੜਾ ਵੀ ਮੁਲਕ ਜਿਹੜਾ ਉਹਨਾਂ ਦੇ ਸੈਂਕਸ਼ਨ ਲਾਏ ਹੋਏ ਮੁਲਕਾਂ ਦੇ ਨਾਲ ਕਾਰੋਬਾਰ ਕਰੇਗਾ ਤਾਂ ਉਹਨਾਂ ਨੂੰ ਵੀ ਕਈ ਹੋਰ ਰੋਕਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ। ਸੋ ਹੁਣ ਇੰਡੀਆ ਦੇ ਉੱਤੇ ਇੰਡੀਆ ਨੂੰ ਹੁਣ ਕਿਤੇ ਨਾ ਕਿਤੇ ਦੁਚਿੱਤੀ ਦੇ ਵਿੱਚ ਜਿਹੜਾ ਉਹ ਪਿਆ ਆ ਵੀ ਜੇ ਅਸੀਂ ਤੇਲ ਈਰਾਨ ਤੋਂ ਲੈਂਦੇ ਆ ਤੇ ਇਹਦੇ ਨਾਲ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਇੰਡੀਆ ਦੇ ਉੱਤੇ ਜਿਹੜੀਆਂ ਕਈ ਤਰੀਕੇ ਦੀਆਂ ਰੋਕਾਂ ਜਿਹੜੀਆਂ ਉਹ ਲਾਈਆਂ ਜਾ ਸਕਣ। ਤੇ ਸਭ ਤੋਂ ਭੈੜਾ ਅਸਰ ਜੇ ਰੋਕਾਂ ਲਾਉਣ ਦੇ ਵਿੱਚ ਹੋਊਗਾ ਤੇ H1B ਵੀਜ਼ੇ ਨੂੰ ਲੈ ਕੇ ਜਿਹੜਾ ਕੁਛ ਨਾ ਕੁਛ ਜਿਹੜਾ ਇੱਥੇ ਦਾ ਪ੍ਰਸ਼ਾਸਨ ਇੰਡੀਆ ਵਾਲੇ ਦਾ ਜਾਂ ਕੋਟਾ ਘਟਾ ਸਕਦੇ ਆ ਜਾਂ ਕੁਛ ਹੋਰ ਕਰ ਸਕਦੇ ਆ। ਜਿਹੜੀਆਂ ਪਟੀਸ਼ਨਸ ਹੁੰਦੀਆਂ ਆ ਫੈਮਿਲੀ ਵਾਲੀਆਂ ਉਹ ਬਹੁਤ ਕੁਛ ਜਿਹੜਾ ਆ ਉਹ ਇਹਨਾਂ ਦੇ ਹੱਥ ਦੇ ਵਿੱਚ ਫਿਰ ਉਹ ਰਹੂਗਾ ਜੇ ਉਹ ਸੈਂਕਸ਼ਨਸ ਵਾਲੇ ਮੁਲਕ ਦੇ ਨਾਲ ਕਾਰੋਬਾਰ ਕਰਦੇ ਆ। ਤੇ ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰਾ ਜਿਹੜਾ ਉੱਥੇ ਦਾ ਚੌਲ ਆ ਇੰਡੀਆ ਦਾ ਉਹ ਈਰਾਨ ਦੇ ਵਿੱਚ ਜਾਂਦਾ ਆ। ਸੋ ਕਾਫੀ ਐਕਸਪੋਰਟ ਇੰਪੋਰਟ ਦਾ ਜਿਹੜਾ ਬਿਜ਼ਨਸ ਈਰਾਨ ਤੇ ਇੰਡੀਆ ਕਰਦਾ ਆ। ਇਹ ਸੈਂਕਸ਼ਨਸ ਲੱਗਣ ਦੇ ਨਾਲ, ਅਮਰੀਕਾ ਦੇ ਵੱਲੋਂ ਸੈਂਕਸ਼ਨ ਲੱਗਣ ਦੇ ਨਾਲ ਇੰਡੀਆ ਜਿਹੜਾ ਹੁਣ ਬਹੁਤ ਜ਼ਿਆਦਾ ਦੁਚਿੱਤੀ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਜੀ। ਬਿਲਕੁਲ, ਕਹਿੰਦੇ ਜਿਹੜਾ ਐਗਰੀਮੈਂਟ ਜਿਹੜਾ ਸਕ੍ਰੈਪ ਹੋਣਾ ਇਹਦੇ ਦੋ ਇੱਕ ਤਰ੍ਹਾਂ ਨਾਲ ਇਹਦੇ ਪ੍ਰੋਗਰਾਮ ਹੈ। ਇੱਕ 90 ਡੇ ਦਾ ਹੈਗਾ, ਇੱਕ 180 ਡੇ ਦਾ ਵੇਵਰ ਹੈਗਾ, ਜਿਹਦੇ ਵਿੱਚ ਜਿਹੜੇ ਕੰਟਰੀਜ਼ ਆ ਉਹਨਾਂ ਨੂੰ ਆਪਣੇ ਆਪਰੇਸ਼ਨ ਉੱਥੋਂ ਬੰਦ ਕਰਨੇ ਪੈਣਗੇ। ਤੇ ਇੰਡੀਆ ਦੀ ਟਰੈਵਲ ਕਹਿੰਦੇ ਇੱਥੇ ਨਹੀਂ ਇਕੱਲੀ, ਇੱਕ ਉੱਥੇ ਸ਼ਾਹਬਹਾਰ ਪੋਰਟ ਕਰਕੇ ਹੈਗਾ ਜਿਹਦੇ ਰਾਹੀਂ ਅਫਗਾਨਿਸਤਾਨ ਨੂੰ ਜਿਹੜਾ ਸਮਾਨ ਜਾਂਦਾ ਹੈਗਾ ਤੇ ਹੋਰ ਸੈਂਟਰਲ ਏਸ਼ੀਆ ਨੂੰ, ਕਹਿੰਦੇ ਉਹ ਵੀ ਜਿਹੜਾ ਉੱਥੋਂ ਬੰਦ ਹੋ ਸਕਦਾ ਹੈਗਾ ਜੇ ਇੰਡੀਆ ਵਾਲਿਆਂ ਨੇ ਈਰਾਨ ਦੇ ਨਾਲ ਰਿਲੇਸ਼ਨ ਬਣਾ ਕੇ ਰੱਖੇ। ਜੀ। ਸੋ ਇਹ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਦਾ ਸਾਹਮਣਾ ਜਿਹੜਾ ਇਹਨਾਂ ਨੂੰ ਕਰਨਾ ਪੈ ਸਕਦਾ ਜੀ। ਬਿਲਕੁਲ, ਇੱਕ ਬੜੀ ਹੈਰਾਨੀ ਦੀ ਗੱਲ ਆ ਵੀ ਜਿਹੜਾ ਸਾਊਦੀ ਅਰੇਬੀਆ ਆ ਉਹ ਪਹਿਲੇ ਦਿਨ ਤੋਂ ਹੀ ਅਗੇਂਸਟ ਸੀਗਾ ਇਸ ਡੀਲ ਦੇ, ਕਿਉਂਕਿ ਸਾਊਦੀ ਅਰੇਬੀਆ ਨਹੀਂ ਚਾਹੁੰਦਾ ਸੀ ਵੀ ਉਹਨਾਂ ਦਾ ਜਿਹੜਾ ਗੁਆਂਢੀ ਮੁਲਕ ਆ ਉਹ ਉਹਨਾਂ ਨਾਲੋਂ ਸਟਰੋਂਗ ਹੋਵੇ ਆਰਥਿਕ ਤੌਰ ਦੇ ਉੱਤੇ। ਤੇ ਸਾਊਦੀ ਅਰੇਬੀਆ ਦੇ ਜਿਹੜੇ ਕਹਿੰਦੇ ਯੰਗ ਕਰਾਊਨ ਪ੍ਰਿੰਸ ਹੈਗੇ ਮੁਹੰਮਦ ਬਿਨ ਸਲਮਾਨ, ਤੇ ਉਹਨਾਂ ਨੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਨਾਲ ਕਹਿੰਦੇ ਬੜੇ ਕੁਆਇਟਲੀ ਚੁੱਪ-ਚਾਪ ਲੌਬੀ ਕੀਤੀ ਹੈਗੀ ਤਾਂ ਕਿ ਖਤਮ ਕੀਤਾ ਜਾ ਸਕੇ। ਸਰੋਤਿਆਂ ਨੂੰ ਦੱਸਦੇ ਜਾਈਏ ਕਹਿੰਦੇ ਵੀ ਈਰਾਨ ਤੇ ਇਰਾਕ ਦੀ ਲੜਾਈ 1300 ਸਾਲ ਪੁਰਾਣੀ ਲੜਾਈ ਹੈਗੀ ਆ, ਇਹ ਸ਼ੀਆ ਤੇ ਸੁੰਨੀ ਦੀ। ਜੀ ਬਿਲਕੁਲ। ਸੋ ਇਹ ਲਗਾਤਾਰ ਜਾਰੀ ਹੈ। ਪਿਛਲੇ ਦਿਨਾਂ ਦੇ ਵਿੱਚ ਜਾ ਕੇ ਵੀ ਜਿਹੜੇ ਆਏ ਸੀਗੇ ਰਾਸ਼ਟਰਪਤੀ ਟਰੰਪ ਸਾਊਦੀ ਅਰੇਬੀਆ 'ਚ, ਉਦੋਂ ਤੋਂ ਹੀ ਤੇ ਉਸ ਤੋਂ ਪਹਿਲਾਂ ਦੀਆਂ ਹੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਜਿਹੜੇ ਵਾਪਸ ਆਉਂਦੇ ਆ ਤੇ ਇੱਦਾਂ ਹੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval.
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਰੇਸ਼ੀਅਲੀ ਮੋਟੀਵੇਟਿਡ ਜਿਹੜੀਆਂ ਆ ਇਨਸੀਡੈਂਟਸ ਆ ਉਹ ਲਗਾਤਾਰ ਜਿਹੜੀਆਂ ਵੱਧ ਰਹੀਆਂ ਆ। ਕਿਤੇ ਨਾ ਕਿਤੇ ਲੋਕ ਕਹਿ ਲਓ ਵੀ ਜਿਨ੍ਹਾਂ ਦੀ ਚਿੱਟੀ ਚਮੜੀ ਨਹੀਂ ਆ ਉਹਨਾਂ ਨੂੰ ਦੇਖ ਕੇ ਉਹ ਦੂਜੇ ਹੋਰ ਰੰਗ ਵਾਲੀ ਚਮੜੀ ਵਾਲਿਆਂ ਦੇ ਉੱਤੇ ਕਿਤੇ ਕੋਈ ਪੁਲਿਸ ਬੁਲਾਈ ਜਾ ਰਹੀ ਹੈ, ਕਿਤੇ ਕੁਛ ਹੋ ਰਿਹਾ ਸੀ। ਪਿਛਲੇ ਦਿਨਾਂ ਦੇ ਵਿੱਚ ਇੱਕ ਕਾਲਜ ਦਾ ਟੂਰ ਚੱਲ ਰਿਹਾ ਸੀ ਜਿੱਥੇ 2 ਜਿਹੜੇ ਨੇਟਿਵ ਇੰਡੀਅਨ ਜਿਹੜੇ ਵਿਦਿਆਰਥੀ ਆ ਉਹ ਉੱਥੇ ਨਾਲ ਟੂਰ ਲੈਣ ਆਏ ਸੀ, ਤੇ ਇੱਕ ਜਿਹੜੀ ਗੋਰੀ ਔਰਤ ਆ ਉਸਨੇ ਪੁਲਿਸ ਨੂੰ ਕਾਲ ਕਰ ਦਿੱਤਾ, ਕਹਿੰਦੀ ਵੀ ਮੈਨੂੰ ਅਨਈਜ਼ੀ ਫੀਲ ਹੋ ਰਿਹਾ ਆ, ਜਦ ਕਿ ਉਹਨਾਂ ਦੀ ਧਰਤੀ ਤੁਸੀਂ ਇੱਥੇ ਚੋਰੀ ਕੀਤੀ।
ਉਹ ਛਿਨ ਕੇ ਤੇ ਹੁਣ ਉਹਨਾਂ ਨੂੰ ਜਿਹੜਾ ਰਿਜ਼ਰਵ ਕੋਟੇ ਦੇ ਵਿੱਚ ਜਿਹੜਾ ਰੱਖ ਦਿੱਤਾ ਹੈ, ਤੇ ਜੇ ਉਹ ਪੜ੍ਹਨ ਆ ਰਹੇ ਆ ਤੇ ਤਾਂ ਵੀ ਤੁਹਾਨੂੰ ਉਹਨਾਂ ਤੋਂ ਜਿਹੜਾ ਡਰ ਲੱਗ ਰਿਹਾ। ਇਸੇ ਤਰੀਕੇ ਦੇ ਨਾਲ ਬੜੀ ਰਿਪਿਊਟਡ ਹਰਜੋਤ ਸਿੰਘ ਜੀ ਯੂਨੀਵਰਸਿਟੀ ਹੈਗੀ ਆ, ਯੇਲ ਯੂਨੀਵਰਸਿਟੀ, ਉਹਨਾਂ ਦੇ ਡੋਰਮਸ ਦੇ ਵਿੱਚ ਇੱਕ ਕੁੜੀ ਜਿਹੜੀ ਸੁੱਤੀ ਪਈ ਸੀ, ਉੱਥੇ ਜਿਹੜੇ ਸ਼ਾਇਦ ਕੋਈ ਹੋਰ ਵਿਦਿਆਰਥੀ ਲੰਘ ਰਹੇ ਸੀਗੇ, ਵਾਈਟ ਸਟੂਡੈਂਟ ਹੀ ਸੀਗੀ, ਉਹ ਵੀ ਚਿੱਟੀ ਚਮੜੀ ਵਾਲੀ ਸੀਗੀ, ਤੇ ਉਹ ਸੁੱਤੀ ਪਈ ਨੂੰ ਦੇਖ ਕੇ ਉਹਨੇ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ, ਉਹਨੇ ਪੁਲਿਸ ਨੂੰ, ਯੂਨੀਵਰਸਿਟੀ ਪੁਲਿਸ ਨੂੰ ਜਿਹੜੀ ਉਹ ਕਾਲ ਕਰਦੀ ਵੀ ਪਤਾ ਨਹੀਂ ਕੋਈ ਬਾਹਰੋਂ ਆ ਕੇ ਜਿਹੜਾ ਕਾਲੇ ਮੂਲ ਦਾ ਜਿਹੜਾ ਬੰਦਾ ਆ ਉਹ ਉੱਥੇ ਸੁੱਤਾ ਪਿਆ ਆ, ਉਹ ਬੀਬੀ ਸੁੱਤੀ ਪਈ ਆ, ਤੇ ਬਾਅਦ 'ਚ ਪਤਾ ਲੱਗਾ ਉਹ ਉਸੇ ਦਾ ਹੀ ਡੋਰਮ ਰੂਮ ਸੀਗਾ, ਤੇ ਉਸੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਉਹ ਵਿਦਿਆਰਥਣ ਜਿਹੜੀ ਉਹ ਪੜ੍ਹਦੀ ਸੀਗੀ। ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਉਹ ਅਮਰੀਕਾ ਦੇ ਵਿੱਚ ਜਿਹੜਾ ਉਹ ਪੈਦਾ ਹੋ ਰਿਹਾ, ਉਹ ਲਗਾਤਾਰ ਜਿਹੜਾ ਉਹ ਵੱਧ ਰਿਹਾ ਆ, ਜਾਂ ਫਿਰ ਇਹ ਆ ਵੀ ਜਿਹੜੀਆਂ ਇਨਸੀਡੈਂਟਸ ਹੁਣ ਜ਼ਿਆਦਾ ਰਿਪੋਰਟ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ। ਪਹਿਲੋਂ ਵੀ ਜਿਹੜੀਆਂ ਉਹ ਇਹ ਤਾਂ ਹੈ ਨਹੀਂ ਸੀਗਾ ਵੀ ਬਿਲਕੁਲ ਰੁਕ ਗਈਆਂ ਸੀਗੀਆਂ, ਲਗਾਤਾਰ ਜਿਹੜੀਆਂ ਹੁੰਦੀਆਂ ਆ ਰਹੀਆਂ ਸੀਗੀਆਂ, ਪਰ ਹੁਣ ਰਿਪੋਰਟ ਜ਼ਿਆਦਾ ਹੋ ਰਹੀਆਂ ਆ। ਪਰ ਕਿਤੇ ਨਾ ਕਿਤੇ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਸਾਰਿਆਂ ਦੇ ਲਈ ਜਿਹੜਾ ਹੈਗਾ ਆ, ਖਾਸ ਕਰਕੇ ਮਾਈਨੋਰਟੀਜ਼ ਦੇ ਲਈ। ਜੀ, ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਲਿਨ ਕੂਲੇ ਜਿਹੜੇ ਡੀਨ ਹੈਗੇ ਆ ਯੇਲ ਗ੍ਰੈਜੂਏਟ ਸਕੂਲ ਦੇ, ਉਹਨਾਂ ਨੇ ਆਰਟਸ ਤੇ ਸਾਇੰਸ ਦੇ, ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜੀ ਸਿਓਨ ਬੋਲਾ ਨਾਮ ਦੀ ਇਹ ਲੇਡੀ ਜਿਹੜੀ ਸਟੂਡੈਂਟ ਹੈਗੀ ਆ ਯੇਲ ਯੂਨੀਵਰਸਿਟੀ ਦੀ, ਉਹਦਾ ਹੱਕ ਸੀਗਾ ਉੱਥੇ ਸੌਣ ਦਾ, ਤੇ ਕਹਿੰਦੇ ਭਈ ਸਾਡੀ ਯੂਨੀਵਰਸਿਟੀ ਸਟਿਲ ਹਜੇ ਇਹ ਜਿਹੜਾ ਆ ਇਹਦੇ ਵਿੱਚ ਇਨਕਲੂਸਿਵ ਦਾ ਜਿਹੜਾ ਕੰਮ ਪ੍ਰੋਗਰਾਮ ਆ ਉਹ ਹਜੇ ਤਾਈਂ ਪੂਰੀ ਤਰ੍ਹਾਂ ਫੇਲ ਹੈਗਾ ਆ, ਕਿਉਂਕਿ ਜਿਹੜੇ ਦੂਸਰੇ ਰੰਗ ਦੇ ਲੋਕ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹਜੇ ਵੀ ਕਈ ਲੋਕਾਂ ਵੱਲੋਂ ਬੁਰੀ ਨਜ਼ਰ ਨਾਲ ਜਿਹੜਾ ਦੇਖਿਆ ਜਾਂਦਾ ਹੈਗਾ ਆ। ਬਿਲਕੁਲ, ਇਹ ਬਹੁਤ ਅਫਸੋਸ ਵਾਲੀ ਗੱਲ ਆ। 2018 ਸੰਨ ਦੇ ਵਿੱਚ ਆਪਾਂ ਇਹ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਆ, ਜਿੱਥੇ ਕਿ ਲੋਕਾਂ ਨੂੰ ਇਸ ਚੀਜ਼ ਦਾ ਮਤਲਬ ਦਾ ਨਹੀਂ ਹੋਣਾ ਚਾਹੀਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ, ਪਰ ਅਫਸੋਸ ਵੀ ਇੱਦਾਂ ਦੀਆਂ ਗੱਲਾਂ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ ਆ। ਇਸੇ ਹੀ ਤਰੀਕੇ ਦੀ ਇੱਕ ਹੋਰ ਹਰਜੋਤ ਸਿੰਘ ਜੀ ਖਬਰ ਜਿਹੜੀ ਸਾਹਮਣੇ ਆਈ ਹੈ, ਇੱਕ ਵਾਈਟ ਜਿਹੜਾ ਰੇਸਿਸਟ ਬੰਦਾ ਹੈ ਉਸੇ ਦੀ, ਸਾਊਥ ਕੈਰੋਲੀਨਾ ਦੇ ਵਿੱਚ ਇੱਕ ਬੰਦਾ, ਉਸਨੇ ਕੀ ਕੀਤਾ, ਇੱਕ ਬੰਦੇ ਨੂੰ ਹਾਇਰ ਕੀਤਾ। ਉਹਨੇ ਹਾਇਰ ਕਿਸ ਕੰਮ ਨੂੰ ਕੀਤਾ ਵੀ ਉਹਦਾ ਜਿਹੜਾ ਗੁਆਂਢੀ ਕਾਲਾ ਨੇਬਰ ਸੀਗਾ, ਕਾਲੇ ਮੂਲ ਦਾ ਸੀਗਾ, ਵੀ ਉਸ ਨੂੰ ਮਾਰੇ, ਉਸ ਨੂੰ ਬਾਅਦ ਦੇ ਵਿੱਚ ਲਟਕਾਵੇ, ਤੇ ਜਿਹੜੀ ਆ ਫਲੇਮਿੰਗ ਕ੍ਰਾਸ, ਕਿਉਂਕਿ ਇਹ ਜਿਹੜੇ KKK ਵਾਲੇ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀਗੇ ਵੀ ਜਿਹੜਾ ਕ੍ਰਾਸ ਆ ਉਸ ਨੂੰ ਅੱਗ ਲਾ ਕੇ ਜਿਹੜੀਆਂ ਮਾਈਨੋਰਟੀਜ਼ ਆ, ਖਾਸ ਕਰਕੇ ਜਿਹੜੇ ਬਲੈਕ ਜਿਹੜੇ ਅਮਰੀਕਨਸ ਹੈਗੇ ਆ, ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਉਹ ਲਾਉਂਦੇ ਹੁੰਦੇ ਸੀ, ਲਿੰਚਿੰਗ ਜਿਹੜੀ ਆ ਜਿਹਨੂੰ ਕਹਿੰਦੇ ਉਹ ਕਰਦੇ ਸੀਗੇ। ਇਸ ਸਾਊਥ ਕੈਰੋਲੀਨਾ ਦੇ ਜਿਹੜੇ ਇਸ ਚਿੱਟੀ ਚਮੜੀ ਵਾਲੇ ਅੱਤਵਾਦੀ ਨੇ ਇੱਦਾਂ ਇੱਕ ਬੰਦੇ ਨੂੰ ਹਾਇਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਜਿਹੜਾ ਉਹ ਬੰਦਾ ਹਾਇਰ ਕਰ ਰਿਹਾ ਸੀਗਾ ਉਹ FBI ਦਾ ਇੱਕ ਅੰਡਰ ਕਵਰ ਏਜੰਟ ਸੀਗਾ, ਤੇ ਤਾਂ ਕਰਕੇ ਜਿਹੜਾ ਆ ਉਹ ਫੜ ਹੋ ਗਿਆ। ਵੀ ਜਸਟ ਇਮੈਜਿਨ ਵੀ ਜੇ ਬੰਦਾ ਬ੍ਰੈਂਡਨ ਕੌਰੀ ਲੀਕਰੋਏ, ਜੇ ਉਹਦਾ 25 ਸਾਲ ਜਿਸ ਦੀ ਉਮਰ ਆ, ਕੀ ਉਹਦੇ ਮਨ ਦੇ ਵਿੱਚ, ਕੀ ਉਹਦਾ ਮਾਈਂਡ ਨੂੰ ਕਿਸ ਤਰੀਕੇ ਨਾਲ ਉਹਦਾ ਬ੍ਰੇਨ ਵਾਸ਼ ਕੀਤਾ ਹੋਇਆ ਸੀਗਾ, ਇੱਕ ਹਿਸਾਬ ਦੇ ਨਾਲ ਹੋਇਆ ਪਿਆ ਸੀਗਾ ਵੀ ਜਿਹੜਾ ਹੋਰ ਰੰਗ ਦਾ ਬੰਦਾ ਹੈ, ਖਾਸ ਕਰਕੇ ਜਿਹੜੇ ਕਾਲੀ ਚਮੜੀ ਵਾਲੇ ਆ ਜਾਂ ਕਾਲੇ ਮੂਲ ਵਾਲੇ ਆ, ਵੀ ਉਹਨਾਂ ਤੋਂ ਇੰਨੀ ਜ਼ਿਆਦਾ ਉਹਦੇ ਮਨ ਦੇ ਵਿੱਚ ਜਿਹੜੀ ਨਫ਼ਰਤ ਜਿਹੜੀ ਭਰੀ ਪਈ ਸੀ ਵੀ ਉਹ ਆਪਣੇ ਗਵਾਂਢੀ ਨੂੰ ਮਰਵਾਉਣਾ ਚਾਹੁੰਦਾ ਸੀ, ਉਸ ਨੂੰ ਸੂਲੀ 'ਤੇ ਲਟਕਾ ਕੇ ਉਸ ਨੂੰ ਕ੍ਰਾਸ ਦੇ ਉੱਤੇ ਜਿਹੜਾ ਉਹ ਸਾੜਨਾ ਚਾਹੁੰਦਾ ਸੀ। ਵੀ ਜੇ FBI ਦਾ ਅੰਡਰ ਕਵਰ ਏਜੰਟ ਦੀ ਥਾਂ 'ਤੇ ਕੋਈ ਹੋਰ ਹੁੰਦਾ ਜਿਹੜਾ ਉਹ ਅੱਗੋਂ ਉਹਦੀ ਵੀ ਉੱਦਾਂ ਦੀ ਵਿਚਾਰਧਾਰਾ ਹੁੰਦੀ, ਤੇ ਯੂ ਨੈਵਰ ਨੋ ਇੱਦਾਂ ਦਾ ਜਿਹੜਾ ਕੰਮ ਆ ਉਹ ਹੋ ਜਾਣਾ ਸੀ। ਕੋਲੰਬੀਆ ਤੋਂ 85 ਮੀਲ ਦੂਰ ਜਿਹੜਾ ਇਸ ਦਾ ਇਹ ਇਲਾਕਾ ਸੀ, ਜਿੱਥੇ ਬਹੁਤ ਹੀ ਇਹ ਮੰਦਭਾਗੀ ਜਿਹੜੀ ਇੱਕ ਘਟਨਾ ਹੋਣ ਤੋਂ ਜਿਹੜੀ ਬਚੀ ਆ। ਪਰ ਨਾਲ ਦੇ ਨਾਲ ਜੋ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਜਿਹੜਾ ਅੰਡਰ ਕਰੰਟ ਜਿਹੜਾ ਚੱਲ ਰਿਹਾ ਆ, ਜੋ ਲੋਕਾਂ ਦੇ ਮਨਾਂ ਦੇ ਵਿੱਚ, ਮੈਜੋਰਟੀ ਲੋਕਾਂ ਦੇ ਮਨਾਂ ਦੇ ਵਿੱਚ, ਜਿਹੜੇ ਮੈਜੋਰਟੀ ਵਾਲੇ ਜਿਹੜੇ ਲੋਕ ਉਹਨਾਂ ਦੇ ਮਨਾਂ 'ਚ ਕੀ ਭਾਵਨਾਵਾਂ, ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਦਰਸਾ ਰਹੀਆਂ ਆ। ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਬੀਇੰਗ ਏ ਮਾਈਨੋਰਟੀ ਹੁਣ ਅਮਰੀਕਾ ਦੇ ਵਿੱਚ ਇੱਕ ਖਤਰੇ ਵਾਲੀ ਘੰਟੀ ਜਿਹੜੀ ਉਹਨਾਂ ਦੇ ਲਈ ਵੱਜ ਰਹੀ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਐਮਾਜ਼ੋਨ ਆ, ਐਮਾਜ਼ੋਨ ਦਾ ਇੱਕ ਬਹੁਤ ਵੱਡਾ ਜਿਹੜਾ ਵੇਅਰ ਹਾਊਸ ਆ ਉਹ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਜੂਨ ਜਾਂ ਜੁਲਾਈ ਦੇ ਵਿੱਚ ਖੁੱਲ੍ਹਣ ਜਾ ਰਿਹਾ ਹੈਗਾ, ਸ਼ਿਪਮੈਂਟ ਸੈਂਟਰ, ਤੇ ਉਹਦੇ ਲਈ 1500 ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਜ਼ਰੂਰਤ ਹੈਗੀ ਆ। 1500 ਫੁੱਲ ਟਾਈਮ ਜਿਹੜੀਆਂ ਜੌਬਸ ਆ ਉਹਨਾਂ ਦੀ ਓਪਨਿੰਗ ਹੋਣੀ ਆ। ਜਿਹੜਾ ਰੋਬੋਟਿਕਸ ਫੁਲਫਿਲਮੈਂਟ ਸੈਂਟਰ ਹੈਗਾ ਐਮਾਜ਼ੋਨ ਦਾ ਨਵਾਂ ਬਣਿਆ ਹੈਗਾ ਸੈਂਟਰਲ ਤੇ ਔਰੇਂਜ ਦੇ ਉੱਤੇ। ਸੋ ਉਹਦੇ ਲਈ ਜਿਹੜੇ ਆਪਣੇ ਫ੍ਰਿਜ਼ਨੋ ਏਰੀਆ 'ਚ ਸਰੋਤੇ ਰਹਿੰਦੇ, ਅਗਰ ਕੋਈ ਜੌਬ ਲੱਭ ਰਿਹਾ ਤੇ ਜ਼ਰੂਰ ਐਮਾਜ਼ੋਨ ਦੇ ਕਹਿੰਦੇ ਔਨਲਾਈਨ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ, ਤੇ ਵਿਦਿਨ 2 ਵੀਕਸ ਦੇ ਵਿੱਚ ਉਹ ਤੁਹਾਨੂੰ ਫਿਰ ਇੰਟਰਵਿਊ ਦੇ ਲਈ ਕਾਲ ਕਰੂਗੇ। ਫ੍ਰਿਜ਼ਨੋ ਦੇ ਮੇਅਰ ਜਿਹੜੇ ਲੀ ਵਰੈਂਡ ਹੈਗੇ ਆ ਉਹਨਾਂ ਨੇ ਇਹ
ਕਿਹਾ ਵੀ ਜਿਹੜੀਆਂ ਜੌਬਸ ਆ, ਮੈਜੋਰਟੀ ਆਫ ਦਾ ਜੌਬਸ ਜਿਹੜੀਆਂ ਉੱਥੇ ਐਮਾਜ਼ੋਨ ਵੇਅਰ ਹਾਊਸ ਦੇ ਵਿੱਚ ਹੈਗੀਆਂ ਉਹ ਐਂਟਰੀ ਲੈਵਲ ਹੈਗੀਆਂ, ਜਿਨ੍ਹਾਂ ਦੀ ਇੱਕ ਹਾਈ ਸਕੂਲ ਕੁਆਲੀਫਿਕੇਸ਼ਨ ਆ। ਅਤੇ ਐਮਾਜ਼ੋਨ ਦੇ ਮੁਤਾਬਕ ਜਿਹੜੇ ਵੇਅਰ ਹਾਊਸ ਦੇ ਐਸੋਸੀਏਟਸ ਆ ਉਹ $11.75 ਪਰ ਆਵਰ ਬਣਾਉਣਗੇ, ਅਤੇ ਜਿਹੜੇ ਜੋਕੀ ਐਸੋਸੀਏਟਸ ਆ ਉਹ $13.55 ਪਰ ਆਵਰ ਬਣਾਉਣਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਜਿਹੜੀ ਮਾਰਦੇ ਆ, ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਭੁਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਆ। ਸੈਨ ਫਰਾਂਸਿਸਕੋ ਤੋਂ ਥੋੜ੍ਹਾ ਜਿਹਾ ਉੱਤੇ ਕਹਿੰਦੇ ਜਾਈਏ ਤਾਂ ਉੱਥੇ ਜਿਹੜਾ ਨਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਭੁਚਾਲ 4.2 ਤੀਵਰਤਾ ਦਾ ਜਿਹੜਾ ਆ ਉਹ ਮਾਪਿਆ ਗਿਆ ਆ ਵੀ ਉਹ ਆਇਆ ਆ। ਜਿਹੜਾ ਕੱਲ੍ਹ ਨੂੰ ਰਾਤੀ ਤਕਰੀਬਨ 8 ਵਜੇ ਜਿਹੜਾ ਭੁਚਾਲ ਉੱਥੇ ਮਹਿਸੂਸ ਕੀਤਾ ਗਿਆ। ਗੀਜ਼ਰਸ ਦੇ ਜਿਹੜਾ ਨਜ਼ਦੀਕ ਸੀਗਾ, 70 ਮੀਲ ਦੂਰ ਸੈਨ ਫਰਾਂਸਿਸਕੋ ਤੋਂ ਇਹ ਜਿਹੜਾ ਭੁਚਾਲ ਆਇਆ ਆ। ਲਗਾਤਾਰ ਹਰਜੋਤ ਸਿੰਘ ਜੀ ਕਿਤੇ ਸਦਰਨ ਕੈਲੀਫੋਰਨੀਆ 'ਚ, ਕਿਤੇ ਐਲਮ ਰੌਕ ਜਿੱਥੇ ਆਪਾਂ ਹੈਗੇ ਹਾਂ ਉਸ ਦੇ ਨਜ਼ਦੀਕ, ਹੇਵਰਡ ਫਾਲਟ, ਸੈਨ ਐਂਡਰੀਆਸ ਫਾਲਟ, ਉਸ ਦੇ ਇਰਦ ਗਿਰਦ ਜਿਹੜੇ ਛੋਟੇ ਛੋਟੇ ਜਿਹੜੇ ਭੁਚਾਲ ਆ ਉਹ ਆਈ ਜਾ ਰਹੇ ਆ। ਸੋ ਇੱਕ ਚੀਜ਼ ਜਿਹੜੀ ਆਪਾਂ ਬਾਰ-ਬਾਰ ਹਮੇਸ਼ਾ ਆਪਣੇ ਸਰੋਤਿਆਂ ਨੂੰ ਦੱਸਦੇ ਹੁੰਦੇ ਆ ਵੀ ਕਿਉਂਕਿ ਆਪਣਾ ਇਹ ਕੈਲੀਫੋਰਨੀਆ ਦਾ ਕਾਫੀ ਹਿੱਸਾ ਅਰਥਕੁਏਕ ਪ੍ਰੋਨ ਇਲਾਕਾ ਜਿਹੜਾ ਹੈਗਾ ਆ, ਸੋ ਆਪਣੇ ਜਿਹੜੇ ਐਮਰਜੈਂਸੀ ਦੀਆਂ ਜਿਹੜੀਆਂ ਕਿਟਸ ਹੁੰਦੀਆਂ ਆ, ਐਮਰਜੈਂਸੀ ਐਗਜ਼ਿਟ ਕਿੱਦਾਂ ਹੋਣਾ ਆ, ਖਾਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਨੇ ਜਿਹੜੇ ਚੱਲ ਫਿਰ ਖੁਦ ਨਹੀਂ ਸਕਦੇ, ਜਾਂ ਬਹੁਤ ਛੋਟੇ ਇਨਫੈਂਟਸ ਆ, ਬੱਚੇ ਆ, ਵੀ ਜੇ ਤੁਸੀਂ ਘਰੇ ਖਾਸ ਕਰਕੇ ਤੀਵੀਆਂ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਹੁੰਦੀਆਂ, ਜਾਂ ਆਫਿਸ ਵਾਲੇ ਵੀ, ਜਿਹੜੇ ਸਾਰਿਆਂ ਦੇ ਲਈ ਜਿਹੜੇ ਆਪਣੇ ਐਗਜ਼ਿਟ ਪਲਾਨਸ ਜਾਂ ਐਮਰਜੈਂਸੀ ਕਿਟਸ ਜਿਹੜੀਆਂ ਆ ਉਹ ਬਣਾ ਕੇ ਰੱਖਣੀਆਂ ਚਾਹੀਦੀਆਂ ਆ। ਵੀ ਯੂ ਨੈਵਰ ਨੋ ਕਦੋਂ ਕੋਈ ਜਿਹੜੀ ਭਿਆਨਕ ਜਿਹੜਾ ਹਾਦਸਾ ਆ ਉਹ ਨੈਚੁਰਲ ਕਲੈਮਿਟੀ ਜਿਹੜੀ ਆ ਉਹ ਆ ਸਕਦੀ। ਆਪਾਂ ਦੇਖਿਆ ਹੀ ਆ ਵੀ ਕਿੱਦਾਂ ਹਵਾਈ ਦੇ ਵਿੱਚ ਇਸ ਟਾਈਮ ਲਗਾਤਾਰ ਜਿਹੜਾ ਲਾਵਾ ਆ ਉਹ ਫਲੋ ਹੋਈ ਜਾ ਰਿਹਾ ਆ। ਜਦੋਂ ਦਾ ਜਿਹੜਾ ਉੱਥੇ ਜਵਾਲਾਮੁਖੀ ਫਟਿਆ ਆ, ਨਵੇਂ ਤੋਂ ਨਵੇਂ ਫਿਸ਼ਰਸ ਜਿਹੜੇ ਆ ਉਹ ਪਾੜ ਜਿਹੜੇ ਪੈ ਕੇ ਉਹਨਾਂ ਦੇ ਵਿੱਚੋਂ ਲਾਵਾ ਜਿਹੜਾ ਉਹ ਨਿਕਲ ਰਿਹਾ ਆ। ਉਸ ਨੂੰ ਜਿਹੜਾ ਕੋਈ ਬੰਦਾ ਜਿੰਨਾ ਮਰਜ਼ੀ ਕੋਈ ਚਾਹੇ ਉਸ ਨੂੰ ਰੋਕ ਨਹੀਂ ਸਕਦਾ। ਉਹ ਜਿਹੜਾ ਨੈਚੁਰਲੀ ਜੇ ਆਪ ਰੁਕੇ ਤਾਂ ਰੁਕੇ, ਨਹੀਂ ਤਾਂ ਉਹਦੇ ਅੱਗੇ, ਕੁਦਰਤ ਦੇ ਅੱਗੇ ਤਾਂ ਫਿਰ ਗੋਡੇ ਬੰਦਾ ਟੇਕ ਹੀ ਜਾਂਦਾ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਆਸਟ੍ਰੇਲੀਆ ਦਾ ਜਿਹੜਾ ਸਾਇੰਟਿਸਟ, ਬਾਇਓਲੋਜਿਸਟ ਹੈਗਾ ਆ, ਉਹ ਅਸਿਸਟਡ ਸੁਸਾਈਡ ਵੱਲ ਜਾ ਰਿਹਾ ਸੀ ਸਵਿਟਜ਼ਰਲੈਂਡ। ਵੀ ਮੈਂ 104 ਸਾਲਾਂ ਦਾ ਹੋ ਗਿਆ, ਵੀ ਹੁਣ ਮੇਰਾ ਰਹਿਣ ਦਾ ਇੱਥੇ ਕੋਈ ਮਕਸਦ ਨਹੀਂ ਹੈਗਾ। ਅਤੇ ਉਸ ਦੀ ਕੱਲ੍ਹ ਫਿਰ ਜਿਹੜੀ ਆ ਉਹਦੀ ਮੌਤ ਹੋ ਗਈ ਹੈਗੀ ਆ। ਉਸਨੇ ਸਵਿਟਜ਼ਰਲੈਂਡ 'ਚ ਗਿਆ ਜਿੱਥੇ ਉਸਨੇ ਜਿਹੜੀ ਆ ਅਸਿਸਟਡ ਸੁਸਾਈਡ ਕੀਤੀ ਹੈਗੀ ਆ। ਜਿਹੜਾ ਸਵਿਟਜ਼ਰਲੈਂਡ ਆ ਉੱਥੇ ਜਿਹੜੀ ਅਸਿਸਟਡ ਸੁਸਾਈਡ ਆ ਉਹ ਇੱਕ ਤਰ੍ਹਾਂ ਨਾਲ ਲੀਗਲ ਹੈਗੀ ਆ। ਅਤੇ ਪਿਛਲੇ ਸਮਿਆਂ ਦੇ ਵਿੱਚ ਕਹਿੰਦੇ ਪਈ ਕਾਫੀ ਜਿਹੜੀ ਗਿਣਤੀ ਆ ਅਸਿਸਟਡ ਸੁਸਾਈਡਸ ਦੀ, ਇਹਦਾ ਮਤਲਬ ਪੰਜਾਬੀ ਸਿੰਪਲ ਕਹਿ ਦਈਏ ਵੀ ਮੈਂ ਮਰਨਾ ਚਾਹੁੰਦਾ, ਆਪਣੇ ਆਪ ਨੂੰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਕਾਫੀ ਵਧੀ ਹੈਗੀ ਆ ਜੀ। ਅਤੇ ਇੱਦਾਂ ਹੀ ਵੈਸੇ ਹਰਜੋਤ ਸਿੰਘ ਜੀ ਅਮਰੀਕਾ ਦੇ ਕੁਛ ਸੂਬਿਆਂ ਦੇ ਵਿੱਚ ਵੀ ਇੱਦਾਂ ਦੀ ਅਲਾਓ ਜਿਹੜਾ ਕਰਦੇ ਆ, ਪਰ ਉਹਦੇ ਲਈ ਆਈ ਥਿੰਕ ਟਰਮੀਨਲੀ ਇਲ ਜਿਹੜਾ ਬੰਦਾ ਆ ਉਹ ਜਿਹੜਾ ਹੋਵੇ ਉਸੇ ਨੂੰ ਅਸਿਸਟਡ ਸੁਸਾਈਡ ਜਿਹੜਾ ਉਹ ਦਿੱਤਾ ਜਾਂਦਾ ਆ। ਇਹ ਤਾਂ ਕਿਸੇ ਵੀ ਤਰੀਕੇ ਦੇ ਕਿਸੇ ਇਕਵਿਪਮੈਂਟ ਦੇ ਉੱਤੇ ਨਹੀਂ ਸੀਗਾ, ਖੁਦ ਹੀ ਸੀਗਾ। ਅਤੇ ਉਹ ਕਹਿੰਦੇ ਜਾਣ ਲੱਗਿਆਂ ਵੀ ਬੜਾ ਹੈਰਾਨ ਸੀਗਾ, ਕਹਿੰਦਾ ਵੀ ਲੋਕਾਂ ਨੂੰ ਪਤਾ ਨਹੀਂ ਕਿਉਂ ਮੇਰੇ ਮਰਨ ਦੇ ਵਿੱਚ ਇੰਨੀ ਜਿਹੜੀ ਦਿਲਚਸਪੀ ਜਿਹੜੀ ਆ ਉਹ ਲੱਗ ਰਹੀ ਆ, ਵੀ ਮੇਰੀ ਉਮਰ ਹੋ ਗਈ ਆ, ਹੁਣ ਜਾਣਾ ਤਾਂ ਹੈਗਾ ਹੀ ਆ ਕਿਸੇ ਨਾ ਕਿਸੇ ਦਿਨ। ਮੈਂ ਜਿਹੜਾ ਹੁਣ ਕੁਛ ਕਰ ਨਹੀਂ ਸਕਦਾ, ਸਾਰਾ ਕੁਛ ਮੇਰਾ ਵੀਕ ਹੋ ਰਿਹਾ ਆ, ਅਤੇ ਮੈਂ ਕਹਿ ਲਓ ਵੀ ਸਾਇੰਸ ਦੇ ਲਈ ਹੁਣ ਕੁਛ ਕਰ ਨਹੀਂ ਸਕਦਾ ਜੀ, ਇਸ ਲਈ ਮੈਂ ਹੁਣ ਜਾਣਾ ਹੀ ਚਾਹੁੰਦਾ, ਇਸ ਦੁਨੀਆ ਨੂੰ ਛੱਡਣਾ ਚਾਹੁੰਦਾ। ਬਿਲਕੁਲ। ਹਾਲਾਂਕਿ ਦੇਖੋ ਵੀ ਹਰ ਕੋਈ ਬੰਦਾ ਡਰਦਾ ਆ, ਮੌਤ ਤੋਂ ਡਰਦਾ, ਅਤੇ ਇਸਨੇ ਖੁਦ ਜਿਹੜੀ ਆਪਣੀ ਮੌਤ ਮੰਗੀ ਹੈਗੀ ਆ। ਆਪਣੇ ਕਾਫੀ ਸਾਲ ਪਹਿਲਾਂ ਓਰੇਗਨ ਦੇ ਵਿੱਚ ਇੱਕ ਡਾਕਟਰ ਹੁੰਦਾ ਸੀ, ਡਾਕਟਰ ਜੈਕ ਕਬੋਰਕੀਅਨ। ਉਹਨੂੰ ਵੀ ਇੱਕ ਤਰ੍ਹਾਂ ਨਾਲ ਜਿਹੜਾ ਆ ਡਾਕਟਰ ਡੈਥ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੇ ਟਰਮੀਨਲੀ ਇਲ ਲੋਕ ਹੁੰਦੇ ਸੀ, ਉਹ ਜੇ ਕੋਈ ਆਪਣੀ ਮੌਤ ਨੂੰ ਲੈਣਾ ਚਾਹੁੰਦੇ ਸੀ ਤਾਂ ਉਹ ਡਾਕਟਰ ਜੈਕ ਕਬੋਰਕੀਅਨ ਕੋਲ ਜਾਂਦੇ ਹੁੰਦੇ ਸੀ ਓਰੇਗਨ ਦੇ ਵਿੱਚ। ਤਾਂ ਜਦੋਂ ਇਸ ਦੀ ਮੌਤ ਤੋਂ ਪਹਿਲਾਂ ਇਸਨੇ ਇਹ ਕਿਹਾ ਵੀ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਫਿਊਨਰਲ ਦਾ ਜਿਹੜੀ ਅਰੇਂਜਮੈਂਟ ਨਹੀਂ ਕਰਨਾ ਚਾਹੁੰਦਾ ਹੈਗਾ, ਅਤੇ ਨਾ ਹੀ ਮੈਂ ਚਾਹੁੰਦਾ ਵੀ ਮੇਰੀ ਕਿਸੇ ਤਰ੍ਹਾਂ ਦੀ ਕੋਈ ਰਿਮੈਂਬਰੈਂਸ ਸਰਵਿਸ ਜਾਂ ਸੈਰਮਨੀ ਕੀਤੀ ਜਾਵੇ। ਅਤੇ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਕਹਿੰਦੇ ਵੀ ਆਪਣੀ ਮੌਤ ਤੋਂ ਬਾਅਦ ਆਫਟਰ ਲਾਈਫ ਦੇ ਉੱਤੇ ਜਿਹੜਾ ਆ ਕਿਸੇ ਤਰ੍ਹਾਂ ਦਾ ਯਕੀਨ ਨਹੀਂ ਕਰਦਾ ਹੈਗਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀ ਇਹ ਜੁੜੀ ਹੋਈ ਜਿਹੜੀ ਖਬਰ ਆ, ਇੱਕ ਬਹੁਤ ਹੀ ਮਾੜੀ ਘਟਨਾ ਜਿਹੜੀ ਹੈ, ਇੱਕ ਐਕਸੀਡੈਂਟ ਵਾਪਰਿਆ ਓਕਲਾਹੋਮਾ ਦੇ ਵਿੱਚ ਬੀਤੇ ਦਿਨੀ, ਜਿਸ ਦੇ ਵਿੱਚ 2 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਸੀ।
ਇਸ ਜਿਹੜੇ ਇਨਸੀਡੈਂਟ ਦੇ ਵਿੱਚ ਜਿਹੜਾ ਪਤਾ ਲੱਗਾ ਵੀ ਜਿਹੜਾ ਬੰਦਾ ਟਰੱਕ ਚਲਾ ਰਿਹਾ ਸੀ ਉਸ ਦਾ ਨਾਮ ਗੁਰਿਕਬਾਲ ਸਿੰਘ 39 ਸਾਲ ਜਿਹੜੀ ਉਸਦੀ ਉਮਰ ਦੱਸੀ ਗਈ ਆ। ਅਤੇ ਹੁਣ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਜਿਹੜਾ ਪਤਾ ਲੱਗ ਰਿਹਾ ਆ ਵੀ ਉਸਨੇ ਕਹਿੰਦੇ ਲੌਗ ਬੁੱਕ ਦੇ ਵਿੱਚ ਕਾਫੀ ਜਿਹੜੀ ਆ ਹੇਰਾਫੇਰੀ ਉਸਨੇ ਕਿਤੇ ਨਾ ਕਿਤੇ ਕਹਿੰਦੇ ਕੀਤੀ ਹੋਈ ਸੀਗੀ, ਫਾਲਸੀਫਾਈ ਕੀਤੇ ਸੀਗੇ ਰੈਕਡ। ਇਹ ਜਿਹੜੇ ਜਾਂਚ ਕਰਤਾ ਆ ਉਹਨਾਂ ਨੇ ਜਿਹੜਾ ਪਾਇਆ ਆ ਅਤੇ ਉਸ ਦੇ ਉੱਤੇ ਜਿਹੜੇ ਹੁਣ ਵਹੀਕਲ ਮੈਨ ਸਲੌਟਰ ਦੇ ਜਿਹੜੇ ਚਾਰਜਿਸ ਆ ਉਹ ਲੱਗਣ ਜਾ ਰਹੇ ਆ। ਕਹਿੰਦੇ ਵੀ ਕੰਸਟਰਕਸ਼ਨ ਦਾ ਕੰਮ ਉਸ ਹਾਈਵੇ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਸੀ ਓਕਲਾਹੋਮਾ ਦੇ ਵਿੱਚ ਟਰਨ ਪਾਈਕ ਦੇ ਨਜ਼ਦੀਕ ਜਿਹੜਾ ਇਹ ਇੱਕ ਜਿਹੜਾ ਇਹ ਘਟਨਾ ਵਾਪਰੀ, ਦੁਰਘਟਨਾ ਹੋਈ ਆ। ਉਹ ਰੋਕ ਨਹੀਂ ਸਕਿਆ। ਜਦੋਂ ਇਹਨੇ ਬ੍ਰੇਕਾਂ ਲਾਉਣੀਆਂ ਸ਼ੁਰੂ ਕੀਤੀਆਂ ਉਹ ਤੱਕ ਬਹੁਤ ਦੇਰੀ ਹੋ ਚੁੱਕੀ ਸੀ ਅਤੇ ਉਹਨੇ ਚਿਰ ਨੂੰ ਕੰਸਟਰਕਸ਼ਨ ਜ਼ੋਨ ਦੇ ਵਿੱਚ ਜਦ ਤੱਕ ਉਹ ਪਹੁੰਚਿਆ ਤਾਂ ਉਹ 4 ਗੱਡੀਆਂ ਨੂੰ ਉਸਨੇ ਦਰੜ ਦਿੱਤਾ, ਜਿਸ ਦੇ ਵਿੱਚ 2 ਜਾਣਿਆਂ ਦੀ, ਇੱਕ ਬੰਦੇ ਅਤੇ ਇੱਕ ਔਰਤ ਦੀ ਜਿਹੜੀ ਉਸ ਦੇ ਵਿੱਚ ਉਹ ਮੌਤ ਜਿਹੜੀ ਹੋ ਗਈ ਆ। ਬਹੁਤ ਸਾਰੇ ਜਿਹੜੇ ਚਸ਼ਮਦੀਦ ਗਵਾਹ ਉਹ ਦੱਸ ਰਹੇ ਸੀਗੇ ਵੀ ਜਿੰਨੀ ਤੇਜ਼ੀ ਦੇ ਨਾਲ ਲਾਗੋਂ ਸਾਡੇ ਲੰਘਿਆ ਸੀਗਾ ਇਹ ਡਰਾਈਵਰ ਆਪਣੇ ਟਰੱਕ ਦੇ ਵਿੱਚ, ਅਤੇ ਸਾਨੂੰ ਲੱਗ ਹੀ ਰਿਹਾ ਸੀਗਾ ਵੀ ਇਹ ਕੋਈ ਮਾੜੀ ਦੁਰਘਟਨਾ ਜਿਹੜੀ ਆ ਇੱਥੇ ਵਾਪਰ ਸਕਦੀ ਆ। ਅਤੇ ਕਹਿੰਦੇ ਜਿੰਨੀ ਦੇਰ ਤੱਕ ਉਹਨੂੰ ਪਤਾ ਲੱਗਾ ਉਹਨੇ ਦੇਖਿਆ ਵੀ ਅੱਗੇ ਬੋਟਲਨੈਕ ਹੋਇਆ ਪਿਆ ਕਿਉਂਕਿ ਕੰਸਟਰਕਸ਼ਨ ਦਾ ਜ਼ੋਨ ਸੀਗਾ। ਅਤੇ ਕਹਿੰਦੇ 6 ਕੰਸਟਰਕਸ਼ਨ ਜ਼ੋਨ ਦੇ ਜਿਹੜੇ ਸਾਈਨ ਉਸ ਤੋਂ ਪਹਿਲਾਂ ਆ ਚੁੱਕੇ ਸੀ। ਉਸ ਨੂੰ ਦੇਖਦੇ ਹੋਏ ਇਹਨੇ ਆਪਣੀ ਜਿਹੜੀ ਗਤੀ ਆ ਉਸ ਨੂੰ ਧੀਮਿਆ ਨਹੀਂ ਕੀਤਾ, ਉਸ ਨੂੰ ਹੌਲੀ ਨਹੀਂ ਕੀਤਾ ਅਤੇ ਉਹਦੇ ਕਰਕੇ ਜਿਹੜੀ ਇਹ ਐਕਸੀਡੈਂਟ ਜਿਹੜਾ ਉਹ ਵਾਪਰਿਆ ਆ। ਅਤੇ ਇਹਦੇ ਕਰਕੇ ਹਰਜੋਤ ਸਿੰਘ ਜੀ ਬਹੁਤ ਮਾੜੀ ਗੱਲ ਆ। ਦੇਖੋ 2 ਪਰਿਵਾਰਾਂ ਦੇ 2 ਜੀ ਜਿਹੜੇ ਇਸ ਦੁਨੀਆ ਤੋਂ ਚੱਲ ਵਸੇ ਨੇ ਜੀ। ਸੋ ਬਿਲਕੁਲ ਕਹਿੰਦੇ ਵੀ ਇਹ ਸਤਿੰਦਰ ਸਿੰਘ ਬੋਇਲ ਜਿਹੜਾ 39 ਸਾਲਾਂ ਦਾ ਇਹ ਹੈਗਾ, ਇਹ ਕਹਿੰਦੇ ਵੀ ਡਿਫਰੈਂਟ ਨਾਮਸ ਦੇ ਨਾਲ ਜਾਣਿਆ ਜਾਂਦਾ ਸੀ। ਸੋ ਇਹ ਹੁਣ ਜਿਹੜੇ ਕਾਉਂਟੀ ਰੈਕਰਡਸ ਓਕਲਾਹੋਮਾ ਦੀ ਜੇਲ੍ਹ ਨੇ ਲੱਭੇ ਹੈਗੇ ਆ, ਉਹ ਕਹਿੰਦੇ ਵੀ ਇਹ ਐਕਚੁਅਲ ਨਾਮ ਇਹਦਾ ਸਤਿੰਦਰ ਸਿੰਘ ਬੋਇਲ ਆ, 39 ਸਾਲਾਂ ਦਾ, ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹੈਗਾ ਆ, ਜਿਨ੍ਹਾਂ ਨੂੰ 2 ਮੈਨ ਸਲੌਟਰ ਕੰਪਲੇਂਟਸ ਦੇ ਉੱਤੇ ਚਾਰਜ ਕੀਤਾ ਗਿਆ। ਪਰ ਇਹਨਾਂ ਨੂੰ ਕਹਿੰਦੇ ਵੀ ਗੁਰਿਕਬਾਲ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਾਉਂਟੀ ਰੈਕਰਡਸ ਦੇ ਮੁਤਾਬਕ। 2 ਨਾਂ ਸੀਗੇ ਜੀ। ਸੋ ਹੁਣ ਇਹ ਨਹੀਂ ਪਤਾ ਵੀ ਲਾਇਸੈਂਸ ਵੀ 2 ਸੀ ਜਾਂ ਲਾਇਸੈਂਸ 1 ਸੀ, ਪਰ ਇਹ ਹੁਣ ਬਿਲਕੁਲ ਨਿਊਜ਼ ਆ ਗਈ ਹੈਗੀ ਆ ਨਿਊਜ਼ ਓਕਲਾਹੋਮਾ ਦੇ ਵਿੱਚ ਚੈਨਲ 9 ਦੇ ਉੱਤੇ। ਸੋ ਬੜੀ ਮਾੜੀ ਗੱਲ ਹੋਈ ਆ ਵੀ ਜਿਹੜੇ 2 ਬਿਨਾਂ ਕਿਸੇ ਗੱਲ ਤੋਂ ਜਿਹੜੇ 2 ਵਿਚਾਰੇ ਡਰਾਈਵਰ ਸੀ ਉਹ ਮਾਰੇ ਗਏ ਹੈਗੇ ਆ। ਥੋਮਸ ਥੈਡਫੋਰਡ ਜਿਹੜੇ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਵੀ ਬਹੁਤ ਸਪੀਡ ਤੇ ਜਾ ਰਿਹਾ ਸੀ, ਤੁਸੀਂ ਵੀ ਪਹਿਲਾਂ ਦੱਸ ਚੁੱਕੇ ਹੈਗੇ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ ਉਸਦੇ ਜੇ ਥੱਲੇ ਕਮੈਂਟ ਪੜ੍ਹੋ ਤਾਂ ਅਫਸੋਸ ਆਉਂਦਾ, ਕਹਿੰਦੇ ਜਸਟ ਲੁੱਕ ਐਟ ਦਾ ਨੇਮ ਜੀ। ਇਹ ਬੰਦੇ ਜਿਹੜੇ ਆ ਕੀ ਕਰ ਰਹੇ ਆ ਵੀ ਸਿੰਗਲ ਯੂਨਿਟ ਕੰਪਨੀ ਆਊਟ ਆਫ ਕੈਲੀਫੋਰਨੀਆ ਕਹਿੰਦੇ ਆ ਜਿਹੜੀ ਉਹ ਚੱਲ ਰਹੀ ਸੀਗੀ, ਅਤੇ FMCSA ਦੇ ਉੱਤੇ ਕਹਿੰਦੇ ਕੁਛ ਹੋਰ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਲਿਖਿਆ ਹੋਇਆ ਸੀਗਾ। ਸੋ ਕਾਫੀ ਜ਼ਿਆਦਾ ਜਿਹੜਾ ਆ ਇਸ ਦੇ ਉੱਤੇ ਹੁਣ ਸਵਾਲ ਚੱਲ ਰਹੇ ਆ, ਅਤੇ ਇਹ ਚੀਜ਼ਾਂ ਹੁਣ ਚੱਲ ਰਹੀਆਂ ਨਾਲ ELD ਦਾ ਮਸਲਾ ਜਿਹੜਾ ਆ ਉਹ ਚੱਲ ਰਿਹਾ ਆ। ਹੁਣ ਇਹ ਨਹੀਂ ਹੁਣ ਇਹ ਜਿਹੜੀ ਜਾਂਚ ਤੋਂ ਬਾਅਦ 'ਚ ਹੀ ਹਰਜੋਤ ਸਿੰਘ ਜੀ ਪਤਾ ਲੱਗੂਗਾ ਵੀ ਇਸ 'ਤੇ ELD ਲੱਗੀ ਹੋਈ ਸੀ ਨਹੀਂ ਲੱਗੀ ਹੋਈ ਸੀ। ਇਸ ਦੇ ਬਾਰੇ ਜਿਹੜਾ ਆ ਅਜੇ ਰਿਪੋਰਟ ਦੇ ਵਿੱਚ ਜਿੰਨੀ ਕੁ ਆਈ ਆ ਉਸ ਦੇ ਵਿੱਚ ਉਹ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ। ਜੀ ਹਾਂ, ਪਰ ਜਿਹੜੇ ਟਰੂਪਰਸ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਹੋ ਸਕਦਾ ਵੀ ਜਿਹੜੇ ਲੌਗਸ ਆ ਉਹ ਫਾਲਸੀਫਾਈ ਕੀਤੇ ਹੋਣ, ਅਤੇ ਕਹਿੰਦੇ ਪਰ ਇਹ ਹੈਗਾ ਸਿਵਲ ਮੈਟਰ, ਪਰ ਉਹ ਜਿਹੜਾ FMCSA ਆ ਉਹਨਾਂ ਨੂੰ ਇਹ ਪੂਰੀ ਜਿਹੜੀ ਆ ਇਨਫੋਰਮੇਸ਼ਨ ਦੇ ਦੇਣਗੇ। ਅਤੇ ਜਿਸ ਤਰ੍ਹਾਂ ਆਪਾਂ ਦੱਸਿਆ ਆ ਸਤਿੰਦਰ ਸਿੰਘ ਬੋਇਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, $20,000 ਦੀ ਬੌਂਡ ਉਹਨਾਂ ਦੇ ਜੱਜ ਵੱਲੋਂ ਦਿੱਤੀ ਗਈ ਹੈਗੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਸਭ ਨੂੰ ਪਤਾ ਵੀ ਜਿਹੜੀ ਟੋਇਜ਼ ਆਰ ਅਸ ਜਿਹੜੀ ਕੰਪਨੀ ਆ, ਜਿੰਨਾ ਟੋਇਜ਼ ਆਰ ਅਸ, ਬੇਬੀਜ਼ ਆਰ ਅਸ ਜਿਹੜੀਆਂ ਵੱਡੇ ਵੱਡੇ ਸਟੋਰ ਆ ਬੱਚਿਆਂ ਦੇ ਖਿਡੌਣੇ ਵਾਲੇ ਉਹਨਾਂ ਦੀਆਂ ਚੀਜ਼ਾਂ ਦੇ, ਉਹ ਬੈਂਕਰਪਸੀ ਫਾਈਲ ਕਰ ਚੁੱਕੇ ਆ। ਉਹਨਾਂ ਦੇ ਸਟੋਰ ਜਿਹੜੇ ਆ ਕਲੋਜ਼ ਹੋ ਰਹੇ ਆ। ਕਹਿੰਦੇ 33,000 ਜਿਹੜੇ ਇੰਪਲੋਈ ਆ ਉਹ ਹੁਣ ਨੌਕਰੀ ਤੋਂ ਬਗੈਰ ਜਿਹੜੇ ਹੋ ਜਾਣਗੇ। ਅਤੇ ਇਹਦੇ ਚੱਲਦਿਆਂ ਕੀ ਆ ਵੀ ਕਈ ਜਿਹੜੇ ਟੋਇਜ਼ ਆਰ ਅਸ ਦੇ ਜਿਹੜੇ ਇੰਪਲੋਈ ਆ ਉਹ ਹੁਣ ਡਿਮਾਂਡ ਕਰ ਰਹੇ ਆ ਵੀ ਉਹਨਾਂ ਨੂੰ ਕੁਛ ਨਾ ਕੁਛ ਸੈਵਰੈਂਸ ਪੈਕੇਜ ਜਿਹੜਾ ਆ ਉਹ ਜ਼ਰੂਰ ਮਿਲਣਾ ਚਾਹੀਦਾ ਆ। ਵੀ 33,000 ਲੋਕਾਂ ਨੇ ਜਿਹੜੀ ਜੋਬ ਜਿਹੜੀ ਲੂਜ਼ ਕੀਤੀ ਆ। ਇੱਕ ਬੀਬੀ ਕਹਿੰਦੇ ਆ ਇਸ ਟਾਈਮ ਟਰਾਈ ਕਰ ਰਹੀ ਆ ਵੀ ਕਹਿੰਦੇ ਵੀ ਇਹ ਜਿਹੜੀ ਕੰਪਨੀ ਆ ਇਹ ਲੋਕਾਂ ਦੀ ਜਿਹੜੀ ਜੋਬਸ ਜਿਹੜੇ ਕਰ ਰਹੇ ਸੀ ਉਹਨਾਂ ਦੀ ਤਾਂ ਜੋਬ ਗਈ ਆ,
ਪਰ ਜਿਹੜੀ ਕਹਿੰਦੇ ਜਿਹੜੇ ਪ੍ਰਾਈਵੇਟ ਇਕੁਇਟੀ ਓਨਰ ਸੀਗੇ ਇਸ ਕੰਪਨੀ ਦੇ, ਉਹ ਮਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਦੀ ਬੈਂਕਰਪਸੀ 'ਚੋਂ ਜਿਹੜੇ ਉਹ ਬਣਾ ਗਏ ਆ। ਕਹਿੰਦੇ ਵੀ ਐਵਰੀ ਟॉयਜ਼ ਆਰ ਅਸ ਵਰਕਰ ਉਹ ਤਾਂ ਜ਼ੀਰੋ ਦੇ ਨਾਲ ਜਾ ਰਿਹਾ ਆ, ਜਦ ਕਿ ਜਿਹੜੀ ਬੇਨ ਕੈਪੀਟਲ ਆ ਉਹ $475 ਮਿਲੀਅਨ ਦੇ ਪ੍ਰੋਫਿਟ ਦੇ ਨਾਲ ਜਿਹੜੀ ਆ ਇਹ ਕੰਪਨੀ ਨੂੰ ਬੰਦ ਕਰ ਰਹੀ ਆ। ਇਸ ਰਿਪੋਰਟ ਨੂੰ ਬਲੂਮਬਰਗ, ਜੋ ਕਿ ਇੱਕ ਬਹੁਤ ਕਹਿ ਲਓ ਵੀ ਵੱਡੀ ਮੈਗਜ਼ੀਨ ਆ, ਅਖਬਾਰ ਆ, ਜਿਹੜੀ ਖਾਸ ਕਰਕੇ ਬਿਜ਼ਨਸ ਦੇ ਨਾਲ ਜਿਹੜੀ ਉਹ ਖਬਰਾਂ ਜਿਹੜੀਆਂ ਉਹ ਪੇਸ਼ ਕਰਦੀ ਆ। ਸੋ KKR ਕਰਕੇ ਜਿਹੜੇ ਇਕੁਇਟੀ ਓਨਰਸ ਆ ਉਹ $475 ਮਿਲੀਅਨ ਜਿਹੜੇ ਆ ਇਸ ਦੇ ਉੱਤੇ ਬਣਾਉਣਗੇ। ਬੇਨ ਕੈਪੀਟਲ ਤੇ ਵਰਨੈਡੋ ਰੀਅਲਟੀ ਜਿਹੜਾ ਟਰਸਟ ਆ ਉਹਨਾਂ ਨੇ ਤਕਰੀਬਨ $500 ਮਿਲੀਅਨ ਜਿਹੜੇ ਆ ਉਹ ਇਸ ਦੇ ਅਧੀਨ ਜਿਹੜੇ ਆ ਉਹਨਾਂ ਨੂੰ ਮੁਨਾਫਾ ਇਸ ਦੇ ਕਰਕੇ ਬੰਦ ਹੋਣ ਕਰਕੇ ਜਿਹੜਾ ਹੋ ਰਿਹਾ ਆ। ਸੋ ਕਿਤੇ ਨਾ ਕਿਤੇ ਹੁਣ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਵੀ ਜਿਹੜੀ ਜਾਇਜ਼ ਜੀ ਕਿਤੇ ਲੱਗਦੀ ਆ ਵੀ ਹੁਣ ਜਦੋਂ ਅਚਾਨਕ ਕੱਢਿਆ ਜਾ ਰਿਹਾ ਆ ਵੀ ਇਹ ਵਿਚਾਰੇ ਜਾਣਗੇ। 33,000 ਬਹੁਤ ਵੱਡਾ ਇੱਕ ਆંકੜਾ ਜਿਹੜਾ ਹੁੰਦਾ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਇੱਕ ਸਿੱਖ ਨੌਜਵਾਨ ਮਾਨ ਸਿੰਘ ਖਾਲਸਾ ਨਾਮ ਦਾ, ਜਿਨ੍ਹਾਂ ਨੂੰ ਰਿਚਮੌਂਡ ਦੇ ਵਿੱਚ ਜਿਹੜਾ ਹੈਗਾ ਆ ਕੈਲੀਫੋਰਨੀਆ ਦੇ ਵਿੱਚ ਇੱਕ ਟੈਕਸੀ ਦੇ ਵਿੱਚ ਉਹ ਬੈਠੇ ਸੀ, ਜਦੋਂ ਦੋ ਬੰਦੇ ਜਿਨ੍ਹਾਂ ਦਾ ਨਾਮ ਕੋਲਟਨ ਲੈਬਨੈਕ ਤੇ ਚੇਜ਼ ਲਿਟਲ ਕਰਕੇ ਦੱਸਿਆ ਗਿਆ, ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਕੁਝ ਸਮਾਂ ਪਹਿਲਾਂ ਤੇ 3 ਸਾਲਾਂ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ, ਕਿਉਂਕਿ ਉਹਨਾਂ ਨੇ ਜਿਹੜਾ ਮਾਨ ਸਿੰਘ ਖਾਲਸਾ ਆ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਤੇ ਉਹਦੀ ਪੱਗ ਦਸਤਾਰ ਵੀ ਉਤਾਰ ਦਿੱਤੀ ਸੀ ਤੇ ਇੱਕ ਉਂਗਲੀ ਪੂਰੀ ਤਰ੍ਹਾਂ ਤੋੜੀ ਸੀ। ਕਹਿੰਦੇ ਉਹ ਐਂਪੂਟੇਟ ਵੀ ਕਰਨੀ ਪਈ ਸੀ ਬਾਅਦ ਦੇ ਵਿੱਚ ਉਂਗਲ। ਸੋ ਹੁਣ ਉਹ ਜਿਹੜੇ ਦੋਨੋਂ ਹੀ ਕੈਦੀ ਹੈਗੇ ਆ ਉਹਨਾਂ ਨੂੰ ਆਪਣੀ ਜੇਲ੍ਹ ਦਾ ਸਮਾਂ ਪੂਰਾ ਕਰਨ ਤੋਂ ਕਾਫੀ ਸਮਾਂ ਪਹਿਲਾਂ ਹੀ ਛੱਡਣ ਜਾ ਰਹੀ ਹੈਗੀ ਆ ਜਿਹੜੀ ਇੱਥੇ ਦੀ ਕਰੈਕਸ਼ਨਲ ਫੈਸਿਲਿਟੀ ਹੈਗੀ ਆ। 3 ਸਾਲਾਂ ਦੀ ਸਜ਼ਾ ਹੋਈ ਸੀ, ਮੈਨੂੰ ਲੱਗਦਾ ਵੀ 1 ਸਾਲ ਬਾਅਦ ਹੀ ਜਿਹੜਾ ਆ ਉਹਨਾਂ ਨੂੰ ਛੱਡਣ ਜਾ ਰਹੇ ਹੈਗੇ ਆ। ਸੋ ਹੁਣ ਮਾਨ ਸਿੰਘ ਖਾਲਸਾ ਤੇ ਜਿਹੜੇ ਸਿੱਖ ਕੋਲੀਸ਼ਨ ਵਾਲੇ ਆ, ਦੋਨੋਂ ਹੀ ਸਿੱਖ ਕੋਲੀਸ਼ਨ ਐਡਵੋਕੇਸੀ ਗਰੁੱਪ ਆ, ਉਹਨਾਂ ਨੇ ਕੇਸ ਇਹਨਾਂ ਦਾ ਫਾਈਟ ਕੀਤਾ ਸੀ। ਉਹ ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਆ ਕਿ ਇੱਕ ਤਾਂ ਪਹਿਲਾਂ ਸਜ਼ਾ ਘੱਟ ਦਿੱਤੀ ਗਈ, ਹੁਣ ਉਹਨਾਂ ਨੂੰ ਜਲਦੀ ਛੱਡਣ ਜਾ ਰਿਹਾ ਆ। ਤੇ ਮਾਨ ਸਿੰਘ ਖਾਲਸਾ ਇਹ ਕਹਿੰਦੇ ਆ ਵੀ ਉਹਨਾਂ ਨੂੰ ਇੱਕ ਤਾਂ ਅਪੋਲੋਜੀ ਦਾ ਲੈਟਰ ਲਿਖਣਾ ਚਾਹੀਦਾ ਤੇ ਪਲੱਸ ਉਹਨਾਂ ਨੂੰ ਜਿਹੜੀਆਂ ਬਿਹੇਵੀਅਰਲ ਕਲਾਸਿਸ ਹੁੰਦੀਆਂ ਆ, ਹੋਰ ਮਿਨੋਰਿਟੀਜ਼ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ, ਇੱਦਾਂ ਦੀਆਂ ਕਲਾਸਾਂ ਉਹਨਾਂ ਨੂੰ ਕੋਰਟ ਵੱਲੋਂ ਜਿਹੜੀਆਂ ਦੇਣੀਆਂ ਚਾਹੀਦੀਆਂ ਹੈਗੀਆਂ ਆ, ਤਾਂ ਕਿ ਫਿਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਕੇ ਇੱਦਾਂ ਦਾ ਕ੍ਰਾਈਮ ਨਾ ਕਰ ਸਕਣ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਇੱਕ ਖਬਰ ਆ ਰਹੀ ਆ ਜੋ ਕਿ ਅਮਰੀਕਾ ਦੇ ਇੱਕ ਵੱਡੀ ਜਿੱਤ ਵੀ ਉਹ ਦੱਸ ਰਹੇ ਨੇ ਵੀ US ਤੇ ਇਰਾਕ ਵਾਲਿਆਂ ਨੇ ਮਿਲ ਕੇ ਇੱਕ ਜਿਹੜਾ ਕੋਈ ਸਟਿੰਗ ਆਪਰੇਸ਼ਨ ਜਿਹੜਾ ਕੀਤਾ, ਜਿਸ ਦੇ ਵਿੱਚ ਆਈਸਿਸ ਦੇ 5 ਟੌਪ ਦੇ ਜਿਹੜੇ ਕਮਾਂਡਰ ਜਿਹੜੇ ਆ ਉਹਨਾਂ ਨੇ ਹਿਰਾਸਤ ਦੇ ਵਿੱਚ ਜਿਹੜਾ ਲੈ ਲਿਆ। ਇਰਾਕ ਦਾ ਜਿਹੜਾ ਸਟੇਟ TV ਉਹ ਕਹਿ ਰਿਹਾ ਸੀਗਾ ਵੀ ਇਹ ਵਨ ਆਫ ਦਾ ਮੋਸਟ ਵਾਂਟਡ ਲੀਡਰ ਸੀਗੇ ਆਈਸਿਸ ਗਰੁੱਪ ਦੇ, ਤੇ ਇਸੇ ਦੇ ਬਾਰੇ ਹੁਣੇ ਕੁਝ ਸਮਾਂ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਟਵੀਟ ਵੀ ਜਿਹੜੀ ਆ ਉਹ ਕੀਤੀ ਸੀ ਵੀ ਟੌਪ ਦੇ 5 ਦੇ ਆਈਸਿਸ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਆ, ਉਹਨਾਂ ਨੂੰ ਦਬੋਚ ਲਿਆ ਗਿਆ ਆ। ਸੋ ਕਾਫੀ ਜੇ ਇੱਕ ਵੱਡੀ ਜਿੱਤ ਆ ਉਹ ਜਿਹੜੀ ਕਹਿ ਸਕਦੇ ਆ ਪ੍ਰਾਪਤ ਹੋਈ ਆ। ਸਦਾਮ ਅਲ ਅਮਾਲ, ਉਮਰ ਅਲ ਸ਼ਬਾਬ ਅਲ ਕਰਬੌਲੀ, ਇਸਾਮ ਅਲ ਜ਼ਬਵਾ ਤੇ ਮੁਹੰਮਦ ਅਲ ਕਾਦਰ, ਇਹ ਜਿਹੜੇ ਆ 5 ਜਾਣੇ ਆ ਆਈਸਿਸ ਦੇ ਕਹਿੰਦੇ ਆ ਲੜਿੰਦੇ ਸੀਗੇ, ਵੱਡੇ ਲੀਡਰ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਜੀ। ਅਗਲੀ ਖਬਰ ਵੱਲ ਚੱਲੀਏ। ਇੱਕ ਕੀਨੀਆ ਦੇ ਵਿੱਚ ਰੋਜ਼ ਫਾਰਮ ਡੈਮ ਸੀਗਾ, ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਬਰਸਟ ਹੋ ਗਿਆ, ਟੁੱਟ ਗਿਆ, ਜਿਹਦੇ ਨਾਲ ਜਿੱਦਾਂ 47 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ ਤੇ 5,80,000 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਇਹਦੇ ਨਾਲ ਜਿਨ੍ਹਾਂ ਦੇ ਉੱਤੇ ਅਸਰ ਪਿਆ ਹੈਗਾ, ਘਰੋਂ ਕਈ ਘਰ ਹੋਏ ਹੈਗੇ ਆ। ਕਹਿੰਦੇ 120 ਮੀਲ ਨਾਰਥ ਵੈਸਟ ਆਫ ਨਰੋਬੀ ਜਿੱਥੇ ਇਹ ਜਿਹੜਾ ਡੈਮ ਸੀਗਾ ਜਿਹੜਾ ਇਹ ਟੁੱਟ ਗਿਆ, ਜਿਹਦੇ ਨਾਲ ਜਿਹੜਾ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ ਜੀ। ਹਰਜੋਤ ਸਿੰਘ ਜੀ, ਇੱਕ ਆਪਣੇ ਫਰੈਜ਼ਨੋ ਤੋਂ ਮੈਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਸ਼ੇਅਰ ਕਰਦਾ, ਜਿਹੜੇ ਖਾਸ ਕਰਕੇ ਫਰੈਜ਼ਨੋ ਦੇ ਵਿੱਚ ਲੋਕ ਰਹਿੰਦੇ ਨੇ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਆ ਇੱਕ ਸਰਵੇ ਕਰ ਰਹੀ ਆ, ਅਸੀਂ ਉਹ ਜਿਹੜਾ ਸਰਵੇ ਆ ਫੇਸਬੁੱਕ ਦੇ ਉੱਤੇ ਜਿਹੜਾ ਪੋਸਟ ਕਰਦੇ ਆ, ਉਹਨਾਂ ਦੀ ਇੱਕ ਵੈਬਸਾਈਟ ਹੈਗੀ ਆ surveymonkey.com,
ਉਹ ਕਰਦੇ ਰਹਿੰਦੇ ਨੇ। ਸੋ ਪੁਲਿਸ ਵਾਲੇ ਜਿਹੜੇ ਆ ਉੱਥੇ ਸਰਵੇ ਕਰ ਰਹੇ ਨੇ ਇਹ ਚੀਜ਼ ਕਰਨ ਦੇ ਲਈ ਵੀ ਅਸੀਂ ਕਮਿਊਨਿਟੀ ਨੂੰ ਕਿੱਦਾਂ ਜਿਹੜਾ ਬੈਟਰ ਜਿਹੜਾ ਹੈਲਪ ਕਰ ਸਕਦੇ ਹਾਂ। ਆਪਾਂ ਦੇਖ ਹੀ ਰਹੇ ਹਾਂ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਤਰੀਕੇ ਦੀਆਂ ਸਟੋਰਾਂ ਦੇ ਉੱਤੇ ਕਈ ਤਰੀਕੇ ਦੀਆਂ ਵਾਰਦਾਤਾਂ ਵਾਪਰੀਆਂ ਆ। ਇਹ ਵੀ ਪਿੱਛੇ ਜੇ ਦੇਖਿਆ ਗਿਆ ਸੀਗਾ ਵੀ ਖੜੇ ਬੰਦਿਆਂ ਦੇ ਉੱਤੇ ਕਈ ਬੰਦੇ ਜਿਹੜੇ ਗੋਲੀਆਂ ਚਲਾ ਕੇ ਜਿਹੜੇ ਚਲੇ ਗਏ ਸੀਗੇ। ਪਿਛਲੇ ਸਮਿਆਂ ਦੇ ਵਿੱਚ ਆਪਣੇ ਕਈ ਬਜ਼ੁਰਗਾਂ ਦੇ ਨਾਲ ਉੱਥੇ ਹੇਟ ਕ੍ਰਾਈਮ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ। ਸੋ ਫ੍ਰੈਜ਼ਨੋ ਦੇ ਵਿੱਚ ਜੇ ਪੁਲਿਸ ਡਿਪਾਰਟਮੈਂਟ ਇਹ ਕੋਸ਼ਿਸ਼ ਕਰ ਰਹੀ ਆ, ਸਰਵੇ ਲੈ ਰਹੀ ਆ, ਸੋ ਆਪ ਸਭ ਨੂੰ ਬੇਨਤੀ ਆ, ਅਪੀਲ ਆ ਵੀ ਜਿਹੜੇ ਖਾਸ ਕਰਕੇ ਫ੍ਰੈਜ਼ਨੋ ਉਸ ਦੇ ਇਰਦ ਗਿਰਦ ਇਲਾਕਿਆਂ 'ਚ ਰਹਿੰਦੇ ਜਿਹੜੇ ਵੀ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੀ ਜੂਰਿਸਡਿਕਸ਼ਨ ਅਧੀਨ ਆਉਂਦੇ ਆ ਉਹ ਜ਼ਰੂਰ ਇਸ ਸਰਵੇ ਨੂੰ ਜਿਹੜਾ ਉਹ ਲੈਣ, ਦੱਸਣ ਵੀ ਕਿੱਦਾਂ ਜਿਹੜੇ ਆ ਪੁਲਿਸ ਡਿਪਾਰਟਮੈਂਟ ਵਾਲੇ ਆ ਤੁਹਾਡੀ ਉਸ ਕਮਿਊਨਿਟੀ ਨੂੰ ਬੈਟਰ ਸਰਵ ਕਰ ਸਕਦੇ ਆ, ਕਿੱਦਾਂ ਤੁਹਾਡੀ ਜਿਹੜੀ ਉਹ ਜ਼ਿਆਦਾ ਮਦਦ ਜਿਹੜੀ ਉਹ ਕਰ ਸਕਦੇ ਆ। ਸੋ ਜਲਦ ਹੀ ਮੈਂ ਜਿਹੜਾ ਸਰਵੇ ਆਪਣੇ ਫੇਸਬੁੱਕ ਫੈਨ ਪੇਜ ਦੇ ਉੱਤੇ ਜਿਹੜਾ ਉਹ ਪਾਵਾਂਗੇ। ਤੁਸੀਂ ਉਸ 'ਤੇ ਕਲਿੱਕ ਕਰਕੇ ਜਿਹੜੇ ਸਵਾਲ ਪੁੱਛੇ ਗਏ ਆ ਉਹਨਾਂ ਦੇ ਅਨੁਸਾਰ ਆਪਣੇ ਅਨੁਸਾਰ ਜਿਹੜੇ ਆ ਤੁਸੀਂ ਉਹ ਫਿਰ ਉਹਨਾਂ ਨੂੰ ਜਵਾਬ ਅੱਗੇ ਦੇ ਸਕਦੇ ਆ ਤਾਂ ਜੋ ਉਹਨਾਂ ਦੇ ਕੋਲ ਫਿਰ ਇਨਫੋਰਮੇਸ਼ਨ ਜਿਹੜੀ ਹਰਜੋਤ ਸਿੰਘ ਜੀ ਆ ਸਕੇ ਕਿੱਦਾਂ ਜਿਹੜਾ ਕਰਨਾ ਆ, ਕਿਵੇਂ ਕਰਨਾ ਹੈ। ਕਿਉਂਕਿ ਐਟਲੀਸਟ ਤੁਸੀਂ ਇਹ ਕਹਿ ਸਕੋਗੇ ਅਸੀਂ ਤਾਂ ਦੱਸਿਆ ਸੀਗਾ ਇੱਦਾਂ ਆ ਐਟਲੀਸਟ ਫਿਰ ਪੁਲਿਸ ਨੂੰ ਕੁਛ ਨਾ ਜਿਹੜੀ ਆਪਣੀ ਪਾਲਿਸੀ ਦੇ ਵਿੱਚ ਕਿੱਧਰ ਗਸ਼ਤ ਵਧਾਉਣੀ ਆ, ਕਿੱਧਰ ਕੀ ਕਰਨਾ ਆ, ਸੋ ਉੱਦਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਕੰਮ ਕਰ ਸਕਦੇ ਨੇ। ਬਿਲਕੁਲ ਬਹੁਤ ਸਾਰੇ ਆਪਣੇ ਜਿਹੜੇ ਬਿਜ਼ਨਸਿਸ ਹੈਗੇ ਆ, ਸਮਾਲ ਬਿਜ਼ਨਸ ਖਾਸ ਕਰਕੇ ਲਿਕਰ ਸਟੋਰ, ਗੈਸ ਸਟੇਸ਼ਨ ਵਗੈਰਾ, ਉਹਨਾਂ ਦੇ ਕ੍ਰਾਈਮ ਕਾਫੀ ਵਧਿਆ ਹੋਇਆ ਫ੍ਰਿਜ਼ਨੋ ਏਰੀਏ 'ਚ। ਸੋ ਸਾਰੇ ਜਿਹੜੇ ਸਟੋਰਾਂ ਵਾਲੇ ਆ ਉਹਨਾਂ ਨੂੰ ਵੀ ਇਹ ਸਰਵੇ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਬਹੁਤ ਸਾਰੀਆਂ ਡਿਵੈਲਪਮੈਂਟਸ ਆ ਜਿੱਥੇ ਆਪਣੀ ਕਮਿਊਨਿਟੀ ਕਾਫੀ ਵੱਡੀ ਗਿਣਤੀ ਦੇ ਵਿੱਚ ਮੂਵ ਹੋ ਰਹੀ ਆ, ਉੱਥੇ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਹੁੰਦੀ ਆ ਡਰੱਗ ਨਾਲ ਰਿਲੇਟਡ ਜਾਂ ਹੋਰ ਕੋਈ ਕ੍ਰਾਈਮ ਕਿਸੇ ਤਰ੍ਹਾਂ ਦਾ ਵੱਧ ਰਿਹਾ ਜਾਂ ਟ੍ਰੈਫਿਕ ਨਾਲ ਰਿਲੇਟਡ ਆ, ਉਹ ਜ਼ਰੂਰ ਤੁਸੀਂ ਸਰਵੇ 'ਚ ਪਾਓ ਤਾਂ ਕਿ ਤੁਹਾਨੂੰ ਉਹਨਾਂ ਨੂੰ ਪਤਾ ਲੱਗੇ। ਜਦੋਂ ਆਪਾਂ ਪਾਰਟੀਸਪੇਟ ਨਹੀਂ ਕਰਦੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਫਿਰ ਉਹ ਜਿਹੜੀ ਆਪਣੀ ਫੋਰਸ ਆ ਉਸ ਏਰੀਏ ਦੇ ਵਿੱਚ ਅਸਾਈਨ ਕਰ ਦਿੰਦੇ ਆ ਤੇ ਫਿਰ ਉਹ ਤੁਸੀਂ ਕਹਿੰਦੇ ਹੈਗੇ ਆ ਵੀ ਜੀ ਹੁਣ ਜਦੋਂ ਅਸੀਂ ਕਾਲ ਕਰੋ ਪੁਲਿਸ ਵਾਲੇ ਆਉਂਦੇ ਹੀ ਨਹੀਂ ਹੈਗੇ। ਸੋ ਇਸ ਕਰਕੇ ਬਹੁਤ ਵਧੀਆ ਮੌਕਾ ਆ ਇਹ ਸਰਵੇ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ, ਨਾਲੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਇੰਨੀ ਵੱਡੀ ਗਿਣਤੀ 'ਚ ਜਿਹੜੀ ਕਮਿਊਨਿਟੀ ਇੱਥੇ ਰਹਿੰਦੀ ਹੈਗੀ ਆ, ਆਹ ਇਹਨਾਂ ਦੇ ਕੰਸਰਨ ਹੈਗੇ ਆ। ਉਹ ਤੋਂ ਬਾਅਦ ਜਦੋਂ ਵੀ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਆ, ਕੁਛ ਵੀ ਪ੍ਰੋਗਰਾਮ ਹੁੰਦਾ, ਉੱਥੇ ਜ਼ਰੂਰ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਜਾਣਾ ਚਾਹੀਦਾ ਹੈਗਾ ਜੀ। ਤੇ ਹਰਜੋਤ ਸਿੰਘ ਜੀ ਜਾਂਦੇ ਇੱਕ ਜਿਹੜੀ ਜ਼ਰੂਰ ਖਬਰ ਕਰਦੇ ਜਾਂਦੇ ਆ ਆਈਸ ਵਾਲਿਆਂ ਦੇ ਨਾਲ ਜਿਹੜੀ ਜੁੜੀ ਹੋਈ ਖਬਰ ਆ। ਹੁਣੇ ਕੁਝ ਸਮਾਂ ਪਹਿਲਾਂ ਹੀ ਜਿਹੜੀ ਇਹ ਖਬਰ ਆ ਰਹੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਆ ਉਹ ਦੱਸਿਆ ਆ ਵੀ 32 ਜਾਣਿਆਂ ਨੂੰ ਉਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਕੀਤੀਆਂ ਆ। ਇੱਕ ਇਲਾਕੇ ਦੇ ਵਿੱਚ ਉਹਨਾਂ ਨੇ ਛਾਪੇਮਾਰੀ ਕੀਤੀ ਸੀ ਜਿਹਦੇ ਵਿੱਚੋਂ 22 ਜਾਣੇ ਕਹਿੰਦੇ ਗਵਾਟਾਮਾਲਾ ਦੇ ਫੜੇ ਸੀ, 7 ਮੈਕਸੀਕੋ ਵਾਲੇ, 2 ਐਲ ਸਲਵਾਡੋਰ ਦੇ ਤੇ 1 ਹੌਂਡਰਸ ਦਾ ਜਿਹੜਾ ਇਹਨਾਂ ਨੇ ਛਾਪੇਮਾਰੀ ਜਿਹੜੇ ਕਰਕੇ ਆ ਗ੍ਰਿਫਤਾਰੀ ਕੀਤੀ ਆ। ਆਇਓਵਾ ਦੇ ਇੱਕ ਬਿਜ਼ਨਸ ਦੇ ਉੱਤੇ ਜਿਹੜੀ ਆ ਉਹਨਾਂ ਨੇ ਛਾਪੇਮਾਰੀ ਕੀਤੀ ਸੀ ਆਇਓਵਾ ਦੇ ਵਿੱਚ, ਜਿਸ ਤੋਂ ਜਿਹੜੇ ਆਈਸ ਵਾਲਿਆਂ ਨੇ ਇੰਨੇ ਜਿਹੜੇ ਜਾਣਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ, ਡਿਟੇਨ ਜਿਹੜਾ ਆ ਉਹਨਾਂ ਨੇ ਹੁਣ ਕਰ ਲਿਆ ਆ। ਸੋ ਰਹਿ ਕੇ ਜਗ੍ਹਾ ਦੇ ਉੱਤੇ ਇਕੱਲਾ ਕੈਲੀਫੋਰਨੀਆ ਹੀ ਨਹੀਂ, ਇਕੱਲਾ ਟੈਕਸਸ ਹੀ ਨਹੀਂ, ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ, ਜਿੱਥੇ ਵੀ ਦਾਲ ਲੱਗਦਾ ਹੈ ਉੱਥੇ ਆਈਸ ਵਾਲੇ ਆ ਰਹੇ ਨੇ ਤੇ ਇੱਦਾਂ ਜਿਹੜੀਆਂ ਛਾਪੇਮਾਰੀਆਂ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਲਗਾਤਾਰ ਆ ਚੁੱਪ ਚੁਪੀਤੇ ਜਾਰੀ ਨੇ। ਆਈਸ ਵਾਲੇ ਤਾਂ ਫੱਟੇ ਚੱਕੀ ਜਾਂਦੇ ਆ। ਤੇ ਆਈਸ ਵਾਲਿਆਂ ਦੀ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ। ਆਈਸ ਵਾਲੇ ਇੱਕ ਘਰ ਦੇ ਵਿੱਚ ਗਏ, ਕਹਿੰਦੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ, ਤੇ ਉਹ ਜਿਹੜਾ ਆ ਨੈਸ਼ਨਲ ਸਿਟੀ ਕੈਲੀਫੋਰਨੀਆ ਦੇ ਵਿੱਚ, ਤੇ ਜਿਹੜੀ ਆ ਹੁਣ ਵੀਡੀਓ ਵੀ ਆਈ ਹੈਗੀ ਬਾਹਰ। ਤੇ ਜਦੋਂ ਉਹ ਘਰੋਂ ਨਹੀਂ ਨੌਕ ਕੀਤਾ ਤੇ ਘਰ ਵਾਲਿਆਂ ਨੇ ਖੋਲ੍ਹਿਆ ਨਹੀਂ, 3 ਘੰਟੇ ਜਿਹੜੇ ਆ ਆਈਸ ਵਾਲੇ ਜਿਹੜੇ ਆ ਬਾਹਰ ਉਹਨਾਂ ਨੂੰ ਵੇਟ ਕਰਦੇ ਰਹੇ, ਕਿਉਂਕਿ ਜਿਹੜੀ ਉੱਥੇ ਲੇਡੀ ਸੀਗੀ ਬਰਿਆਨਾ ਅਲੋਂਸੋ, ਉਹਦਾ ਜਿਹੜਾ ਹਸਬੈਂਡ ਸੀ ਉਹ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੋਈ ਚਾਰਜ ਸੀ ਤੇ ਉਹਨਾਂ ਨੂੰ ਵਾਂਟਡ ਸੀਗਾ। ਤੇ ਕਹਿੰਦੇ ਵੀ 3 ਘੰਟੇ ਤੱਕ ਜਦੋਂ ਉਹ ਨਾ ਨਿਕਲੇ ਫਿਰ ਉਹਨਾਂ ਨੇ ਬਿਜਲੀ ਕੱਟ ਦਿੱਤੀ ਆਈਸ ਵਾਲਿਆਂ ਨੇ। ਬਿਜਲੀ ਕੱਟ ਕੇ ਫਿਰ ਅੰਦਰ ਗਏ ਤੇ ਫਿਰ ਉਹ ਜਦੋਂ ਲੇਡੀ ਨੇ ਕਾਫੀ ਰੌਲਾ ਪਾਇਆ ਤੇ ਆਈਸ ਵਾਲਿਆਂ ਦਾ ਉਹਨਾਂ ਨੂੰ ਪਹਿਲਾ ਕੁਐਸਚਨ ਸੀ ਵੀ ਤੂੰ ਮੂਵੀਆਂ ਬਹੁਤ ਵਾਚ ਕਰਦੀ ਆ, ਦੱਸੋ। ਨਾਲ ਕਿ ਮੂਵੀਆਂ ਵਾਚ ਕਰਨ ਦਾ ਤੇ ਆਈਸ ਦਾ ਕੋਈ ਰਿਲੇਸ਼ਨ ਨਹੀਂ ਹੈਗਾ ਵਿੱਚ। ਜੀ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA, KOBO Yuba City, 1450 AM, KIID Sacramento.